ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 26 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਗਲੋਵਿਸ, ਜੋਗਾ ਸਿੰਘ ਪਵਾਰ ਔਰੰਜਵੈਲ, ਗੁਰਮੇਲ ਸਿੰਘ ਲੱਦੜ ਕੁਲਵੰਤ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਬਲਜਿੰਦਰ ਨੇਜਰ ਵੁਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ ਐਲਏ, ਗੁਰਮੇਲ ਵਾਸੀ ਐਲ ਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਸਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਡੈਟ ਰਿਲੀਫ ਵਾਲੇ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 888 888 9914 888 888 9914 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਨੇਪਾਲ ਦੇ ਵਿੱਚ ਬਹੁਤ ਵੱਡਾ ਜਿਹੜੀ ਆ ਫਲੱਡਿੰਗ ਹੋਈ ਆ। ਉੱਥੇ ਦਾ ਇੱਕ ਡੈਮ ਟੁੱਟ ਗਿਆ, ਜਿਹਦੇ ਨਾਲ ਹੁਣ ਤੱਕ CNN ਦੇ ਮੁਤਾਬਕ 95 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਤੇ 100 ਦੀ ਗਿਣਤੀ ਦੇ ਵਿੱਚ ਮਿਸਿੰਗ ਹੈਗੇ ਆ, ਜਿਹਦੇ ਵਿੱਚ ਬਹੁਤ ਸਾਰੇ ਫੋਰਨਰਸ ਵੀ ਹੈਗੇ ਆ। ਇਹ ਇਕੱਲਾ CNN ਨਹੀਂ, ਐਸੋਸੀਏਟਡ ਪ੍ਰੈਸ, ਰੋਇਟਰਸ, ਗਾਰਡੀਅਨ, ਇਹ ਸਾਰੇ ਜੋ ਆ ਨਿਊਜ਼ਪੇਪਰ ਰਿਪੋਰਟ ਕਰ ਰਹੇ ਹੈਗੇ ਆ। ਪਾਵਰਫੁਲ ਕਹਿੰਦੇ ਵੀ ਫਲੈਸ਼ ਫਲੱਡ ਆਇਆ ਨੇਪਾਲ ਦਾ ਤਾਂ ਤਿੱਬਤ ਦਾ ਜਿਹੜਾ ਬਾਰਡਰ ਹੈਗਾ ਉੱਥੇ, ਜੋ ਰਾਸੂਆ ਡਿਸਟ੍ਰਿਕਟ ਆ, ਤੇ ਉੱਥੇ ਦਾ ਜਿਹੜਾ ਟਾਊਨ ਹੈਗਾ ਆ ਸਾਈਬਰੂ ਬੇਸੀ ਕਰਕੇ ਤੇ ਟਿਮੂਰ, ਉੱਥੇ ਜਿਹੜਾ ਇੱਕ ਡੈਮ ਟੁੱਟ ਗਿਆ। ਡੈਮ ਟੁੱਟਣ ਦੇ ਨਾਲ ਮੀਂਹ ਬਹੁਤ ਪਿਆ ਸੀ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਲੋਕਾਂ ਦੇ ਘਰ, ਕਮਰਸ਼ੀਅਲ ਬਿਜ਼ਨਸ, ਸਾਰਾ ਕੁਝ ਰੁੜ ਗਿਆ। ਨੇਪਾਲ ਟੂਰਿਜ਼ਮ ਬੋਰਡ ਨੇ ਇਹ ਦੱਸਿਆ ਵੀ 384 ਦੇ ਕਰੀਬ ਜਿਹੜੇ ਟਰੈਵਲਰ ਸੀ ਉਹ ਅਨਕਾਊਂਟਡ ਫॉर ਹੈਗੇ ਆ। 291 ਉਹਨਾਂ ਚੋਂ ਫੋਰਨ ਨੈਸ਼ਨਲਸ ਸੀਗੇ। ਸੋ ਜਿਹੜਾ ਇਹਦੇ ਚ ਰੋਡਸ, ਬ੍ਰਿਜ, ਹਾਈਡਰੋ ਪਾਵਰ ਪ੍ਰੋਜੈਕਟਸ, ਜਿਹੜੇ ਐਸੈਟ ਸੀਗੇ ਉਹ ਸਾਰਾ ਕੁਝ ਰੁੜ ਗਿਆ ਤੇ ਇੱਕਦਮ ਟੁੱਟਿਆ ਤੇ ਲੋਕਾਂ ਨੂੰ ਭੱਜਣ ਦੇ ਲਈ ਟਾਈਮ ਵੀ ਨਹੀਂ ਮਿਲਿਆ, ਬਹੁਤ ਘੱਟ ਟਾਈਮ ਮਿਲਿਆ ਜਿਸ ਚ ਉਹ ਤੋਂ ਬਚ ਸਕਣ। ਸਾਇੰਟਿਸਟ ਜਿਹੜੇ ਹੈਗੇ ਆ ICIMOD ਦੇ, ਉਹਨਾਂ ਨੇ ਕਿਹਾ ਵੀ ਆਈਸ ਰੌਕ ਐਵਲੈਂਚ ਟ੍ਰਿਗਰ ਹੋਇਆ, ਸੋ ਜਿਹਦੇ ਨਾਲ ਭੁਚਾਲ ਵੀ ਜਿਹੜਾ 4.4 ਮੈਗਨੀਟਿਊਡ ਦਾ ਆਇਆ। ਹਿਮਾਲਿਆਜ਼ ਦੇ ਵਿੱਚ ਵਾਰਨਿੰਗ ਤਾਂ ਹੁੰਦੀ ਹੈਗੀ ਆ, ਪਰ ਕਹਿੰਦੇ ਵੀ ਇੱਥੇ ਕਾਮਯਾਬ ਨਹੀਂ ਹੋਈ ਜਿਸ ਹਿਸਾਬ ਦੇ ਨਾਲ, ਜਿੰਨੀ ਤੇਜ਼ੀ ਦੇ ਨਾਲ ਉਹ ਡੈਮ ਟੁੱਟ ਕੇ ਜਿਹੜੀ ਫਲੱਡਿੰਗ ਹੋਈ ਹੈਗੀ ਆ। ਸੋ US ਦੇ ਵੀ ਬਹੁਤ ਸਾਰੇ ਜਿਹੜੇ ਟਰੈਵਲਰਸ ਆ ਉਹ ਉੱਥੇ ਵਿਜ਼ਿਟ ਕਰਨ ਗਏ ਹੋ, ਆਪਾਂ ਨੂੰ ਪਤਾ ਹੀ ਆ ਵੀ ਜਾਂਦੇ ਆ ਵਿਜ਼ਿਟ ਕਰਨ। ਸੋ 47 ਅਮਰੀਕਨ ਮਿਸਿੰਗ ਹੈਗੇ ਆ ਇਸ ਟਾਈਮ ਦੇ ਉੱਤੇ। ਇਹ ਉੱਥੇ ਦੇ ਜਿਹੜੇ ਟੂਰਿਜ਼ਮ ਆਫੀਸ਼ੀਅਲਸ ਆ ਉਹ ਦੱਸ ਰਹੇ ਹੈਗੇ। ਜੀ ਬਿਲਕੁਲ। ਸੋ ਬੜੀ ਮੰਦਭਾਗੀ ਜਿਹੜੀ ਇਹ ਗੱਲ ਆ। ਸੋ ਇਹ ਆਉਣ ਵਾਲੇ ਸਮੇਂ ਦੀ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਪੇਸ਼ਗੋਈ ਆ। ਕਾਰਨ ਇਹ ਆ ਵੀ ਜੇ ਇਸੇ ਤਰੀਕੇ ਦੇ ਨਾਲ ਮੀਂਹ ਮੂੰਹ ਉੱਥੇ ਹੋਰ ਪੈਂਦੇ ਰਹੇ ਤਾਂ ਪੰਜਾਬ ਵਾਲਿਆਂ ਨੂੰ ਵੀ ਰੈਡੀ ਰਹਿਣਾ ਚਾਹੀਦਾ, ਕਿਉਂਕਿ ਅਕਸਰ ਜਦੋਂ ਪਹਾੜਾਂ 'ਚ ਮੀਂਹ ਪੈਂਦਾ ਆ ਤਾਂ ਉਦੋਂ ਫਿਰ ਡੈਮ ਦੇ ਦਰਵਾਜ਼ੇ ਖੋਲ੍ਹ ਦਿੰਦੇ ਆ ਤੇ ਪੰਜਾਬ ਨੂੰ ਹੜਨ ਦਿੰਦੇ ਆ। ਸੋ ਉਹ ਚੀਜ਼ਾਂ ਦੇ ਲਈ ਰੈਡੀ ਪਹਿਲਾਂ ਹੀ ਸਾਰਿਆਂ ਨੂੰ ਜਿਹੜਾ ਉਹ ਰਹਿਣਾ ਚਾਹੀਦਾ ਆ। ਇਹ ਤਾਂ ਚਲੋ ਡੈਮ ਟੁੱਟਣ ਦੇ ਨਾਲ ਸੀਗਾ, ਪਰ ਦੇਖੋ ਬਰਸਾਤਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਅਕਸਰ ਹੀ, ਹੁਣ ਹਰ ਸਾਲ ਹੀ ਹਰਜੋਤ ਸਿੰਘ ਜੀ ਉੱਥੋਂ ਇੱਦਾਂ ਦੀਆਂ ਨਿਊਜ਼ ਜਿਹੜੀਆਂ ਆਉਂਦੀਆਂ ਆ। ਪਹਾੜਾਂ ਦੇ ਵਿੱਚ ਅੰਨ੍ਹੇਵਾਹ ਜਿਹੜੀ ਉੱਥੇ ਉਹਨਾਂ ਨੇ ਬਗੈਰ ਕੁਛ ਸਰਵੇ ਕੀਤੇ ਜਾਂ ਬਗੈਰ ਕੁਛ ਦੇਖੇ ਵੀ ਥੱਲੇ ਹੈਗਾ ਆ, ਨੀਹਾਂ ਪੱਕੀਆਂ ਆ ਜਾਂ ਉਹ ਸਹਿ ਜਾਣਗੀਆਂ ਜਾਂ ਨਹੀਂ, ਉਹ ਬਣਾਈ ਜਾਂਦੇ ਆ, ਸਭ ਕੁਝ ਖਰੀਦੀ ਜਾਂਦੇ ਆ ਤੇ ਪਾਣੀ ਨੇ ਤੇ ਆਪਣਾ ਰਾਹ ਫਿਰ ਜਿਹੜਾ ਉਹ ਲੱਭਣਾ। ਤੇ ਜਦੋਂ ਲੱਭਦਾ ਪਾਣੀ ਤੇ ਫਿਰ ਇਸੇ ਤਰੀਕੇ ਦੇ ਨਾਲ ਹੜ੍ਹਾਂ ਦੇ ਰੂਪ ਦੇ ਵਿੱਚ ਇਹ ਆਉਂਦਾ ਆ। ਸੋ ਤੇ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਸਟੇਟ ਡਿਪਾਰਟਮੈਂਟ ਅਮਰੀਕਾ ਦੇ, ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਿੰਨੀਆਂ ਵੀ ਵੀਜ਼ਾ ਅਪੁਆਇੰਟਮੈਂਟ ਸੀ ਉਹਨਾਂ ਸਾਰਿਆਂ ਦੇ ਉੱਤੇ ਰੋਕ ਲਾ ਦਿੱਤੀ ਆ। ਉਹਨਾਂ ਨੇ ਇਹ ਕਿਹਾ ਆ, ਇਹ ਬਹਾਨਾ ਜਿਹੜਾ ਦਿੱਤਾ ਆ, ਕਹਿੰਦੇ ਵੀ ਜਿੰਨੇ ਵੀ ਵੀਜ਼ਾ ਕਾਉਂਸਲਰ ਅਫੀਸ਼ੀਅਲਸ ਆ, ਜਿੰਨੇ ਵੀ ਅੰਬੈਸੀਆਂ ਦੇ ਵਿੱਚ ਆ, ਜਿੰਨੇ ਵੀ ਵੀਜ਼ਾ ਦੀਆਂ ਇੰਟਰਵਿਊਜ਼ ਲੈਂਦੇ ਆ, ਉਹਨਾਂ ਸਾਰਿਆਂ ਨੂੰ ਅਸੀਂ ਹੁਣ ਨਵੀਂ ਟ੍ਰੇਨਿੰਗ ਦੇਣੀ ਆ। ਟ੍ਰੇਨਿੰਗ ਕਿਸ ਬਾਬਤ ਦੇਣੀ ਆ ਵੀ ਪਬਲਿਕ ਬੈਨੀਫਿਟ ਦੇ ਲਈ ਇਹ ਡਿਪੈਂਡੈਂਟ ਨਹੀਂ ਬਣੂਗਾ ਵੀ ਜਿਹੜਾ ਵੀ ਕੋਈ ਆ ਰਿਹਾ ਹੈ, ਚਾਹੇ ਛੋਟੀ ਉਮਰ ਦਾ ਬੱਚਾ ਹੈ, ਚਾਹੇ ਅੱਧਖੜ ਉਮਰ ਦੇ ਨੇ ਤੇ ਚਾਹੇ ਉਹ ਬਜ਼ੁਰਗ ਨੇ, ਵੀ ਉਹ ਕਹਿੰਦੇ ਵੀ ਅਸੀਂ ਸਿਖਾਉਣਾ ਆ ਉਹਨਾਂ ਨੂੰ ਵੀ ਇਹ ਵੇਖਣਾ ਤੁਸੀਂ
ਵੀ ਇਹ ਕਿਤੇ ਡਿਪੈਂਡੈਂਟ ਤਾਂ ਨਹੀਂ ਬਣਨਗੇ, ਪਬਲਿਕ ਬੈਨੀਫਿਟ ਤਾਂ ਨਹੀਂ ਜਿਹੜੇ ਉਹ ਲੈਣਗੇ ਜਾ ਕੇ, ਇਹ ਸਹੂਲਤਾਂ ਦੇ ਸਹਾਰੇ ਤਾਂ ਨਹੀਂ ਜਿਹੜਾ ਉਹ ਜੀਣਗੇ। ਇਸ ਕਰਕੇ ਅਸੀਂ ਸਾਰੀਆਂ ਵੀਜ਼ਾ ਜਿਹੜੀਆਂ ਐਪਲੀਕੇਸ਼ਨਸ ਆ ਰਹੀਆਂ ਆ, ਉਹਨਾਂ ਦੀਆਂ ਜਿਹੜੀਆਂ ਅਪਾਇੰਟਮੈਂਟਸ ਆ, ਉਹਨਾਂ ਨੂੰ ਅਸੀਂ ਪੌਜ਼ ਕਰ ਰਹੇ ਹਾਂ। ਉਹਨਾਂ ਨੇ ਟੈਂਪਰੇਰੀਲੀ ਆਰਜੀ ਤੌਰ ਦੇ ਉੱਤੇ ਇਸ ਦੇ ਉੱਤੇ ਰੋਕ ਲਾ ਦਿੱਤੀ ਆ ਪੂਰੀ ਹੀ ਦੁਨੀਆ ਦੇ ਵਿੱਚ। ਕਹਿੰਦੇ ਵੀ ਅਪਾਇੰਟਮੈਂਟ ਫਾਰ ਵੀਜ਼ਾ ਸਰਵਿਸਿਜ਼ ਯੂਐਸ ਐਮਬੈਸੀਜ਼, ਉਹਨਾਂ ਨੂੰ ਹੁਣ ਐਡਜਸਟ ਕੀਤਾ ਜਿਹੜਾ ਜਾਵੇਗਾ ਗਲੋਬਲ ਟ੍ਰੇਨਿੰਗ ਇਨੀਸ਼ੀਏਟਿਵ ਦੇ ਜਿਹੜਾ ਉਹ ਤਹਿਤ। ਸਟੇਟ ਡਿਪਾਰਟਮੈਂਟ ਨੇ ਜਿਹੜਾ ਅੱਜ ਇੱਕ ਸਟੇਟਮੈਂਟ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਹੈਗਾ ਆ। ਉਹਨਾਂ ਨੇ ਕਿਹਾ ਵੀ ਅਮਰੀਕਾ ਨੂੰ ਹੋਰ ਜ਼ਿਆਦਾ ਖੁਸ਼ਹਾਲ ਬਣਾਉਣ ਦੇ ਲਈ, ਇਹ ਪੱਕਿਆਂ ਕਰਨ ਦੇ ਲਈ ਵੀ ਜਿਹੜਾ ਵੀ ਕੋਈ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਆ ਰਿਹਾ ਆ, ਵੀ ਉਹ ਆ ਕੇ ਸਾਡੇ ਮੋਢਿਆਂ ਤੇ ਭਾਰ ਨਹੀਂ ਬਣੂਗਾ, ਟੈਕਸ ਪੇਅਰ ਦੇ ਉੱਤੇ ਭਾਰ ਨਹੀਂ ਬਣੂਗਾ, ਤੇ ਯੂਐਸ ਲਾ ਦੇ ਅਧੀਨ ਜਿਹੜੀ ਪਬਲਿਕ ਚਾਰਜ ਨੂੰ ਡਿਫਾਈਨ ਕੀਤਾ ਜਾਂਦਾ ਹੈ, ਰੈਗੂਲੇਸ਼ਨ ਡਿਫਾਈਨ ਕੀਤੀਆਂ ਜਾਂਦੀਆਂ ਆ, ਉਹਦੇ ਤਹਿਤ ਇਹ ਭਾਰ ਨਹੀਂ ਬਣੂਗਾ। ਤੇ ਇਸ ਚੀਜ਼ ਨੂੰ ਪੱਕਿਆਂ ਕਰਨ ਦੇ ਲਈ ਅਸੀਂ ਆਪਣੇ ਕਾਉਂਸਲਰਸ ਆ, ਇੰਟਰਵਿਊ ਲੈਣ ਵਾਲਿਆਂ ਨੂੰ ਟ੍ਰੇਨਿੰਗ ਦੇਣੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਇਹ ਟ੍ਰੇਨਿੰਗ ਪੂਰੀ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਅਸੀਂ ਵੀਜ਼ੇਜ਼ ਇੰਟਰਵਿਊਜ਼ ਆ ਉਸ ਨੂੰ ਪੌਜ਼ ਲਾ ਰਹੇ ਹੈਗੇ ਆ। ਸੋ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਇੰਟਰਵਿਊਜ਼, ਕਿਸੇ ਦੇ ਫੈਮਿਲੀ ਵਾਲਿਆਂ ਦੀਆਂ, ਕਿਸੇ ਦੇ ਸਪਾਊਸ ਵਾਲਿਆਂ ਦੀਆਂ, ਜਾਂ ਅੱਗੇ ਤੋਂ ਅੱਗੇ ਪਰਿਵਾਰ ਵਾਲੇ ਜਿਹੜੇ ਪੱਕੇ ਤੌਰ ਦੇ ਇੱਥੇ ਇਮੀਗ੍ਰੈਂਟ ਹੋ ਕੇ ਆਉਣਾ ਚਾਹ ਰਹੇ ਸੀਗੇ, ਉਹਨਾਂ ਸਾਰੀਆਂ ਇੰਟਰਵਿਊਜ਼ ਦੇ ਉੱਤੇ ਰੋਕ ਲਾ ਦਿੱਤੀ ਆ। ਅਜੇ ਇਸ ਚੀਜ਼ ਦੀ ਕੋਈ ਕਲੈਰਿਟੀ ਨਹੀਂ ਆਈ ਹਰਜੋਤ ਸਿੰਘ ਜੀ, ਵੀ ਜਿਨ੍ਹਾਂ ਦੀਆਂ ਇੰਟਰਵਿਊਜ਼ ਰੱਖੀਆਂ ਹੋਈਆਂ ਆ ਉਹ ਹੋਣਗੀਆਂ ਜਾਂ ਉਹਨਾਂ ਵੀ ਸਾਰਿਆਂ ਨੂੰ ਪੌਜ਼ ਕੀਤਾ ਜਾਊਗਾ। ਪਰ ਕਿਉਂਕਿ ਜਿਹੜੀ ਇਹਨਾਂ ਨੇ ਸਟੇਟਮੈਂਟ ਜਾਰੀ ਕੀਤੀ, ਉਹਦੇ ਵਿੱਚ ਇਹ ਕਿਹਾ ਵੀ ਅਪਾਇੰਟਮੈਂਟਸ ਐਡਜਸਟ ਕੀਤੀਆਂ ਜਾ ਰਹੀਆਂ ਆ, ਇੱਥੋਂ ਇਹ ਭਾਵ ਮਿਲਦਾ ਆ ਵੀ ਜਿਨ੍ਹਾਂ ਦੀਆਂ ਇੰਟਰਵਿਊਜ਼ ਸੀਗੀਆਂ ਵੀ ਸ਼ਾਇਦ ਉਹਨਾਂ ਨੂੰ ਵੀ ਅੱਗੇ ਪੋਸਟਪੋਨ ਉਹਨਾਂ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਸਕਦਾ ਆ। ਕਿੰਨੇ ਦਿਨ ਦੀ ਟ੍ਰੇਨਿੰਗ ਹੋਣੀ ਆ? ਕੁਛ ਦਿਨ ਦੇ ਲਈ ਇਹ ਕੰਮ ਰੁਕਣਾ ਆ, ਕੁਛ ਹਫ਼ਤਿਆਂ ਦੇ ਲਈ ਰੁਕਣਾ ਆ, ਕੁਛ ਮਹੀਨਿਆਂ ਦੇ ਲਈ ਰੁਕਣਾ ਆ। ਇਹਦੇ ਬਾਰੇ ਉਹਨਾਂ ਨੇ ਸਮੇਂ ਸੀਮਾ ਕੋਈ ਨਿਰਧਾਰਿਤ ਨਹੀਂ ਕੀਤੀ, ਕੋਈ ਤੈਅ ਨਹੀਂ ਕੀਤੀ। ਇਸ ਕਰਕੇ ਉਹਨਾਂ ਨੇ ਹਾਲ ਦੀ ਘੜੀ ਟੈਂਪਰੇਰੀਲੀ ਤੌਰ ਦੇ ਉੱਤੇ ਜਿੰਨੀਆਂ ਵੀ ਅਪਾਇੰਟਮੈਂਟਸ ਆ ਵਰਲਡ ਵਾਈਡ, ਉਹਨਾਂ ਸਾਰਿਆਂ ਨੂੰ ਪੌਜ਼ ਕਰ ਦਿੱਤਾ ਆ। ਸੋ ਹਰਜੋਤ ਸਿੰਘ ਜੀ, ਕੱਲੀ ਇਲੀਗਲ ਇਮੀਗ੍ਰੇਸ਼ਨ ਨਹੀਂ, ਲੀਗਲ ਇਮੀਗ੍ਰੇਸ਼ਨ, ਲੀਗਲ ਮਾਈਗ੍ਰੇਸ਼ਨ, ਉਸ ਦੀ ਵੀ ਨੰਬਰ ਆ ਗਿਆ ਆ। ਇਹ ਉਦੋਂ ਪਹਿਲੋਂ ਵੀ ਸਾਰੇ ਜਣੇ ਆਪਾਂ ਕਹਿੰਦੇ ਵੀ ਰਹੇ ਵੀ ਇਹ ਨਾ ਸੋਚੋ ਵੀ ਤੁਹਾਨੂੰ ਲੱਗਦਾ ਆ ਵੀ ਜੇ ਇੱਕ ਜਾਣੇ ਨੂੰ ਰੋਕ ਰਹੇ ਆ ਤੇ ਤੁਹਾਡੀ ਵਾਰੀ ਨਹੀਂ ਆਉਣੀ, ਵਾਰੀ ਸਾਰਿਆਂ ਦੀ ਆਉਣੀ ਆ। ਜਿਸ ਤਰੀਕੇ ਦੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਬਣ ਰਹੀ ਆ, ਉਹੀ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਜਿਹੜੀਆਂ ਉਹ ਹੋ ਰਹੀਆਂ ਹੈਗੀਆਂ ਆ। ਤੇ ਉਹਨਾਂ ਨੇ ਸਾਰੀ ਦੁਨੀਆ ਭਰ ਦੇ ਵਿੱਚ ਵੀਜ਼ਾ ਅਪਾਇੰਟਮੈਂਟ ਉਹਨਾਂ ਸਾਰਿਆਂ ਨੂੰ ਇਸ ਟਾਈਮ ਪੌਜ਼ ਦੇ ਉੱਤੇ ਕਰ ਦਿੱਤਾ ਹੈਗਾ ਜੀ। ਰੋਇਟਰਸ ਦੇ ਮੁਤਾਬਕ ਕਹਿੰਦੇ ਵੀ 24 ਅਗਸਤ ਨੂੰ ਇਹ ਜਿਹੜੀਆਂ ਕੈਂਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪੌਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਹਜੇ ਇਹਨੀ 31 ਅਗਸਤ ਤੱਕ ਦੱਸਿਆ ਵੀ ਅਸੀਂ ਟ੍ਰੇਨ ਕਰਨਾ ਆ, ਪਰ ਮਟੀਰੀਅਲ ਹਜੇ ਕਿਸੇ ਨੂੰ ਵੀ ਨਹੀਂ ਭੇਜਿਆ ਗਿਆ। ਜਿਹੜਾ ਟ੍ਰੇਨ ਕਰਨਾ ਹੈਗਾ, ਕਹਿੰਦਾ ਵੀ ਮਟੀਰੀਅਲ ਹੈਡ ਨਾਟ ਬਿਨ ਡਿਸੈਮੀਨੇਟਡ। ਸੋ ਫਰਾਈਡੇ ਨੂੰ 21 ਅਗਸਤ ਨੂੰ ਫੈਡਰਲ ਜੱਜ ਨੇ ਇਹ ਵੀ ਕਿਹਾ ਸੀ ਵੀ ਜਿਹੜੇ 75 ਮੁਲਕਾਂ 'ਚ ਤੁਸੀਂ ਬੈਨ ਲਾਇਆ ਉਹ ਰੋਂਗ ਆ, ਪਰ ਇਹ ਜਿਹੜਾ ਪੌਜ਼ ਆ ਇਲੀਗਲ ਇਮੀਗ੍ਰੇਸ਼ਨ ਲਈ ਆ, ਇਲੀਗਲ ਇਮੀਗ੍ਰੇਸ਼ਨ ਨਹੀਂ, ਲੀਗਲ ਇਮੀਗ੍ਰੇਸ਼ਨ ਦੇ ਲਈ। ਸੈਕੰਡ ਟਰਮ ਦੇ ਵਿੱਚ ਕੱਲਾ ਇਹਦੇ ਤੇ ਨਹੀਂ ਪੌਜ਼ ਕੀਤਾ, 2 ਲੱਖ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਵੀ ਰੀਵੋਕ ਕਰ ਲਿਆ, ਜਿਹੜੇ B1 B2 ਵੀਜ਼ੇ ਸੀ ਜਿਨ੍ਹਾਂ ਨੇ ਅਸਾਈਲਮ ਇੱਥੇ ਆ ਕੇ ਜੋ ਲਿਆ ਸੀਗਾ। ਉਸ ਤੋਂ ਬਿਨਾਂ ਜਿਹੜੇ H1B ਵੀਜ਼ੇ ਫਾਈਲਿੰਗ ਹੋਣੀ ਆ, ਉਹਨਾਂ ਦੇ ਲਈ ਇਹਨਾਂ ਨੇ $1,03,265 ਫੀਸ ਰੱਖ ਦਿੱਤੀ ਹੈਗੀ ਆ। ਸੋ ਇੱਥੋਂ ਤੁਹਾਨੂੰ ਅੰਦਾਜ਼ਾ ਲਾਇਆ ਜਾ ਸਕਦਾ ਵੀ ਹੁਣ ਇਲੀਗਲ ਇਮੀਗ੍ਰੇਸ਼ਨ ਤੋਂ ਬਾਅਦ ਲੀਗਲ ਇਮੀਗ੍ਰੇਸ਼ਨ ਵੀ ਜਿਹੜੀ ਆ ਬਹੁਤ ਜ਼ਿਆਦਾ ਟਾਈਟ ਹੋਣ ਜਾ ਰਹੀ ਆ। ਆਪਣੇ ਵੀ ਪੰਜਾਬੀ ਪਰਿਵਾਰ ਆ ਬਹੁਤ ਸਾਰੇ ਜਿਹੜੇ ਅਮਰੀਕਾ 'ਚ ਰਹਿੰਦੇ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਲਈ ਅਪਲਾਈ ਕੀਤਾ ਆ, ਭੈਣਾਂ ਭਰਾਵਾਂ ਦੇ ਲਈ, ਹਸਬੈਂਡ ਵਾਈਫ ਦੇ ਲਈ। ਸੋ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਪਹਿਲਾਂ ਦੱਸਿਆ ਵੀ ਹੁਣ ਉਹ ਟ੍ਰੇਨਿੰਗ ਦਿੱਤੀ ਜਾਊਗੀ, ਚੈੱਕ ਕਰੂਗੇ ਵੀ ਬਈ ਜਿਹੜਾ ਬੰਦਾ ਆ ਰਿਹਾ ਆ ਇਹ ਇੱਥੇ ਕੰਮ ਕਰਕੇ ਆਪਣੇ ਆਪ ਨੂੰ ਸਰਵਾਈਵ ਵੀ ਕਰ ਸਕੇਗਾ, ਪ੍ਰੋਫੈਸ਼ਨਲ ਆ, ਕਿਹੜੇ ਕੰਮ ਦਾ ਉਹਦਾ ਐਕਸਪੀਰੀਅੰਸ ਆ। ਕਿਤੇ ਇਹ ਤਾਂ ਨਹੀਂ ਆਉਂਦੇ ਸਾਰੇ ਜਦੋਂ ਉਤਰਦਾ ਤੇ ਨੈਕਸਟ ਵੀਕ ਜਾ ਕੇ ਉਹ ਕਾਉਂਟੀ ਦਾ ਮੈਡੀਕਲ ਲੈ ਲੈ, ਜਾਂ ਬਾਅਦ ਦੇ ਵਿੱਚ ਫੂਡ ਸਟੈਂਪਾਂ ਲੈ ਲੈ, ਜਾਂ ਕੋਈ ਵੀ ਹੋਰ ਜਿਹੜੇ ਗਵਰਨਮੈਂਟ ਬੈਨੀਫਿਟ ਮਿਲਦੇ ਹੈਗੇ ਉਹ ਲੈ ਲੈ। ਸੋ ਉਹ ਸਾਰਾ ਕੁਝ ਰੋਕਣ ਦੇ ਲਈ ਇਹ ਕਹਿੰਦੇ ਵੀ ਅਸੀਂ ਇਹ ਕਰ ਰਹੇ ਹੈਗੇ ਆ। ਸੋ ਕਈ ਸਾਲਾਂ ਤੋਂ, ਕਈ 15-15 20-20 ਸਾਲਾਂ ਤੋਂ ਜਿਨ੍ਹਾਂ ਦੇ ਭੈਣਾਂ ਭਰਾਵਾਂ ਦੀ ਵੇਟ ਕਰ ਰਹੇ ਸੀ, ਜਿਨ੍ਹਾਂ ਦੀਆਂ ਹੁਣ ਇੰਟਰਵਿਊ ਆਣੀਆਂ, ਉਹਨਾਂ ਨੂੰ ਬਹੁਤ ਹੀ ਜਿਹੜੀ ਆ ਸਖਤ ਇੰਟਰਵਿਊ ਦੇ ਥਰੂ ਜਾਣਾ ਪਊਗਾ। ਪਰ ਹਜੇ ਤਾਂ ਉਹਨੀ ਡਿਲੇ ਕਰ ਦਿੱਤੀਆਂ ਇੰਟਰਵਿਊ, ਕਦੋਂ ਕਹਿ ਰਹੇ ਆ ਵੀ 31 ਤੱਕ, ਹਜੇ ਕੋਈ ਪਤਾ ਨਹੀਂ ਹੈਗਾ। ਸਟੇਟ ਡਿਪਾਰਟਮੈਂਟ ਨੇ
ਆਲ ਓਵਰ ਦਾ ਵਰਲਡ, ਕੱਲਾ ਇੰਡੀਆ ਨਹੀਂ, ਆਲ ਓਵਰ ਦਾ ਵਰਲਡ ਜਿਹੜਾ ਆ ਉਹ ਸਟਾਪ ਕੀਤੀਆਂ, ਕਾਰਨ ਪਬਲਿਕ ਚਾਰजेस ਨੂੰ ਦੇ ਸੰਬੰਧ ਦੇ ਵਿੱਚ ਟ੍ਰੇਨ ਕਰਨ ਦੇ ਲਈ, ਵੀ ਆਂਦਾ ਹੀ ਕੋਈ ਬੰਦਾ ਜਿਹੜਾ ਇੱਥੇ ਕੋਈ ਬੈਨੀਫਿਟ ਨਾ ਲੈਣ ਲੱਗ ਪਵੇ, ਜਿੱਦਾਂ ਪਿਛਲੇ ਸਮਿਆਂ 'ਚ ਹੁੰਦਾ ਰਿਹਾ ਹੈਗਾ। ਹਰਜੋਤ ਸਿੰਘ ਜੀ, ਕਾਫੀ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਹੈਗੀਆਂ ਆ, ਤੇ ਇਹਦਾ ਅਸਰ 100% ਜਿਹੜਾ ਉਹ ਸਾਰਿਆਂ ਦੇ ਉੱਤੇ ਹੀ ਪੈਣਾ ਹੀ ਪੈਣਾ ਹੈ, ਵੀ ਕੀ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਫਰਕ ਪੈਣਾ ਹੈ। ਇਹੀ ਨਹੀਂ, ਜਿਹੜਾ ਹਰਜੋਤ ਸਿੰਘ ਜੀ, ਆਪਾਂ ਪਿਛਲੇ ਵੀਕਐਂਡ ਦੇ ਉੱਤੇ ਜਦੋਂ ਅਟਾਰਨੀ ਟਿਰਕਿਆਣਾ ਉਹਨਾਂ ਦੇ ਨਾਲ ਵੀ ਗੱਲ ਕੀਤੀ ਸੀ, ਉਹਨਾਂ ਨੇ ਵੀ ਇਹ ਚੀਜ਼ ਨੂੰ ਦੱਸਿਆ ਸੀਗਾ ਵੀ ਹੁਣ ਜਿਨ੍ਹਾਂ ਲੋਕਾਂ ਨੇ ਸਪਾਂਸਰ ਵੀ ਕੀਤੇ ਆ ਨਾ ਲੋਕ, ਹੁਣ ਅਗਲੀ ਵਾਰੀ ਮੈਨੂੰ ਇਹ ਲੱਗਦਾ ਜੋ ਗੱਟ ਫੀਲਿੰਗ ਜਿਹੜੀ ਉਹ ਆ ਰਹੀ ਆ, ਕਿ ਜਿਨ੍ਹਾਂ ਨੇ ਲੋਕਾਂ ਨੂੰ ਸਪਾਂਸਰ ਕੀਤਾ ਸੀਗਾ, ਤੇ ਹੁਣ ਉਹਨਾਂ ਦੇ ਮਗਰ ਇਹ ਆ ਸਕਦੇ ਆ ਵੀ ਭਾਈ ਹਾਂ ਤੁਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਇਹਨਾਂ ਦੀ ਫਾਈਨੈਂਸ਼ੀਅਲ ਜ਼ਿੰਮੇਵਾਰੀ ਚੱਕਣੀ ਆ, ਤੇ ਜੇ ਹੁਣ ਉਸ ਦੇ ਵਿੱਚ ਉਹ ਭਾਰ ਨੇ, ਉਹਨਾਂ ਨੂੰ ਲੱਗਦਾ ਆ ਵੀ ਉਹ ਇਹ ਡਿਟਰਮਿਨ ਕਰਦੇ ਆ ਵੀ ਹਾਂ ਭਾਈ ਆਹ ਬੰਦਾ ਤਾਂ ਵਾਕਈ ਭਾਰ ਆ, ਚੈੱਕ ਕਰੋ ਹਾਂ ਭਲਾ ਕਿੰਨੇ ਸਪਾਂਸਰ ਕੀਤਾ ਸੀ ਇਹਨੂੰ, ਤੇ ਉਹਨੂੰ ਜਰਾ ਪੁੱਛੀਏ, ਹਾਂ ਭਾਈ ਤੂੰ ਤਾਂ ਇੱਥੇ ਲਿਖਿਆ ਸਾਈਨ ਕਰਕੇ ਵੀ ਤੁਸੀਂ ਤਾਂ ਇਹਨਾਂ ਦੀ ਸਾਰੀ ਉਮਰ ਚੱਕੋਗੇ ਭਾਰ, ਜਿੰਨੀ ਦੇਰ ਤੱਕ ਸਿਟੀਜ਼ਨ ਨਹੀਂ ਬਣਦੇ, ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਕੀ ਚੱਕਰ ਪੈ ਗਿਆ ਵੀ ਤੁਸੀਂ ਭਾਰ ਨਹੀਂ ਚੱਕ ਰਹੇ, ਤੇ ਇਹ ਪਬਲਿਕ ਚਾਰਜ ਦੇ ਉੱਤੇ ਜਿਹੜੇ ਉਹ ਲੱਗੇ ਪਏ ਆ। ਸੋ ਇਹ ਸਿਚੁਏਸ਼ਨ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਬਦਲਣ ਵਾਲੀ ਜਿਹੜੀ ਉਹ ਹੈਗੀ ਆ, ਤੇ ਇਹਦੇ ਨਾਲ ਬਹੁਤ ਵੱਡੇ ਜਿਹੜੇ ਚੇਂਜਸ ਆ, ਡਰਾਸਟਿਕ ਚੇਂਜਸ ਤੁਸੀਂ ਹਰ ਇੱਕ ਸੇਵਾਵਾਂ ਦੇ ਵਿੱਚ, ਸਰਵਿਸਿਜ਼ ਦੇ ਵਿੱਚ ਦੇਖੋਗੇ। ਹੁਣ ਅਮਰੀਕਾ ਦੇ ਵਿੱਚ ਜਿਹੜੇ ਆਪਾਂ ਜੇ ਹਰਜੋਤ ਸਿੰਘ ਜੀ ਮੈਡੀਕਲ ਵਾਲੇ ਪਾਸੇ ਦੀ ਗੱਲ ਕਰੀਏ, ਵੀ ਜਿਹੜੀਆਂ ਹੈਲਥ ਸਰਵਿਸਿਜ਼ ਦੀ ਗੱਲ ਕਰੀਏ, ਬਹੁਤ ਸਾਰਾ ਜਿਹੜੇ ਲੋਕ ਜਿਹੜੀਆਂ ਸਿਹਤ ਦੀਆਂ ਸੇਵਾਵਾਂ ਲੈਂਦੇ ਆ, ਉਹ ਇਸ ਤਰੀਕੇ ਦੀਆਂ ਦੇ ਥਰੂ ਜਿਹੜਾ ਹੋ ਜਾਂਦੇ ਆ। ਹੁਣ ਉਹਨਾਂ ਦਾ ਵੀ ਕੰਮ ਆਬਵੀਅਸਲੀ ਘਟੂਗਾ ਜੇ ਸਾਰੇ ਲੋਕ ਨੂੰ ਇਹ ਮੰਨਣ ਲੱਗ ਗਏ ਵੀ ਇਹ ਪਬਲਿਕ ਚਾਰਜ ਹੈਗਾ ਕਿ ਨਹੀਂ। ਹਰਜੋਤ ਸਿੰਘ ਜੀ, ਇਹ ਹੁਣ ਤੁਸੀਂ ਮੇ ਵੀ ਥੋੜਾ ਬੈਟਰ ਦੱਸ ਸਕਦੇ ਆ ਵੀ ਈਵਨ ਜਿਹੜੀ ਕਵਰਡ ਕੈਲੀਫੋਰਨੀਆ ਦੇ ਤਹਿਤ ਸਬਸਿਡੀ ਮਿਲਦੀ ਆ, ਜਾਂ ਜਿਹੜਾ ਮੈਡੀਕਲ ਮਿਲਦਾ ਆ, ਜਾਂ ਕਿੱਦਾਂ ਮਿਲਦਾ ਆ, ਕੀ ਇਹ ਪਬਲਿਕ ਚਾਰਜ ਮੰਨਿਆ ਜਾਂਦਾ ਆ ਜਾਂ ਨਹੀਂ ਮੰਨਿਆ ਜਾਂਦਾ? ਜੇ ਇਹਦੇ ਬਾਰੇ ਤੁਹਾਨੂੰ ਥੋੜੀ ਜਿਹੀ ਕਲੈਰਿਟੀ ਹੈ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜ਼ਰੂਰ ਇਸ ਦੇ ਬਾਰੇ ਕਨਫਰਮ ਕਰਕੇ ਜਿਹੜਾ ਉਹ ਦੱਸਿਓ, ਉਹਨਾਂ ਨੂੰ ਪੁੱਛ ਕੇ ਦੱਸਿਓ ਵੀ ਉਹ ਕੀ ਇਹਦੇ ਬਾਰੇ ਜਿਹੜਾ ਉਹ ਕਹਿੰਦੇ ਹੈਗੇ ਆ। ਸੋ ਪਿਛਲੇ ਦਿਨਾਂ 'ਚ ਪੋਲੀਟੀਕਲ ਅਸਾਈਲਮ ਦੇ ਸੰਬੰਧ ਦੇ ਵਿੱਚ ਤਾਂ ਅਟਾਰਨੀ ਜੇ ਤਿਰਕੀਆਣਾ ਉਹਨਾਂ ਨੇ ਦੱਸਿਆ ਸੀ ਵੀ ਮੈਡੀਕਲ ਵਗੈਰਾ ਜਿਹੜਾ ਕਾਉਂਟੀ ਦਾ ਲੈਂਦੇ ਆ ਉਹ ਨਹੀਂ ਕਾਊਂਟ ਹੋਊਗਾ, ਪਰ ਜੇ ਤੁਸੀਂ ਹੋਰ ਕਿਸੇ ਵੀਜ਼ੇ ਦੇ ਉੱਤੇ ਆ ਤੇ ਤੁਸੀਂ ਕਵਰਡ ਕੈਲੀਫੋਰਨੀਆ ਜਾਂ ਓਬਾਮਾ ਕੇਅਰ ਲੈਂਦੇ ਆ, ਕਿਉਂਕਿ ਉਹਦੇ ਵਿੱਚ ਜਿਹੜੀ ਗਵਰਨਮੈਂਟ ਆ ਉਹ ਤੁਹਾਨੂੰ ਬਾਕੀ ਦਾ ਜਿਹੜਾ ਮੰਨ ਲਓ ਕਿ ਕੁਛ ਹਿੱਸਾ, ਮੰਨ ਲਓ $50 ਤੁਸੀਂ ਦਿੰਦੇ ਆ, $800 ਮੇ ਵੀ ਗਵਰਨਮੈਂਟ ਦਿੰਦੀ ਹੋਊਗੀ ਜਾਂ $1000 ਦਿੰਦੀ ਹੋਊਗੀ, ਉਹ ਹੈ ਤਾਂ ਬੈਨੀਫਿਟ ਹੀ ਆ। ਪਰ ਇਹਦੇ 'ਚ ਕਿਉਂਕਿ ਆਪਾਂ ਵਕੀਲ ਨਹੀਂ ਹੈ, ਜਿਹੜਾ ਵੀ ਤੁਹਾਡਾ ਵਕੀਲ ਹੈਗਾ ਉਹਦੇ ਨਾਲ ਇਹ ਸਲਾਹ ਕਰਿਓ, ਕਿਉਂਕਿ ਵਕੀਲ ਤੁਹਾਨੂੰ ਬਿਲਕੁਲ ਸਹੀ ਸਲਾਹ ਦਊਗਾ, ਪਰ ਇਹਦਾ ਓਵਰਆਲ ਸਾਡੇ ਸਾਰਿਆਂ ਤੇ ਬਹੁਤ ਅਸਰ ਪੈਣਾ ਆ, ਕਿਉਂਕਿ ਹੁਣ 16-17 ਮਿਲੀਅਨ ਸ਼ਾਇਦ ਲੋਕਾਂ ਨੂੰ ਮਿਲੇ ਸੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਇਹਦੇ ਚੱਕਰ 'ਚ ਡ੍ਰੌਪ ਵੀ ਹੋਣੇ ਆ। ਸੋ ਜਦੋਂ ਡ੍ਰੌਪ ਹੋਣੇ ਆ, ਇਹਦਾ ਅਸਰ ਹਸਪਤਾਲਾਂ ਤੇ ਪੈਣਾ ਆ, ਡਾਕਟਰਾਂ ਤੇ ਪੈਣਾ ਆ, ਨਰਸਸ ਤੇ ਪੈਣਾ, ਜੌਬਸ ਤੇ ਪਊਗਾ, ਕਿਉਂਕਿ ਘਟੂਗੇ ਗਵਰਨਮੈਂਟ ਤੋਂ ਜਿਹੜੇ ਫਿਰ ਇੰਸ਼ੋਰੈਂਸ ਦੇ ਜਿਹੜੇ ਬਿੱਲ ਜਾਂਦੇ ਸੀ ਉਹ ਵੀ ਘਟੂਗੇ। ਸਾਰਾ ਕੁਝ ਇਹ ਬਹੁਤ ਲੰਮੀ ਡਿਟੇਲ ਚੱਲਣੀ ਹੈਗੀ ਹੈ। ਤੇ ਦੂਜੀ ਜਿਹੜੀ ਸੀ ਰਾਜਕਨ, ਵੀ ਇਹ ਡਿਟੇਲ 'ਚ ਆਪਾਂ ਅਟਾਰਨੀ ਤਿਰਕੀਆਣਾ ਉਹਨਾਂ ਨੂੰ ਵੀ ਪੁੱਛਾਂਗੇ, ਕਿਉਂਕਿ ਉਹ ਵਕੀਲ ਆ, ਸੋ ਆਪਾਂ ਗਲਤ ਸਲਾਹ ਨਹੀਂ ਦੇਣਾ ਚਾਹੁੰਦੇ ਕਿਸੇ ਨੂੰ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜਾ 2 ਲੱਖ ਲੋਕਾਂ ਦੇ ਜਿਹੜੇ ਵੀਜ਼ੇ ਆ, B1 B2 ਵੀਜ਼ੇ ਜਿਹੜੇ ਰਿਵੋਕ ਕਰ ਦਿੱਤੇ ਹੈਗੇ ਆ, ਇਹ ਕਈਆਂ ਨੂੰ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ, ਆਪਾਂ ਨੂੰ ਵੀ ਕਾਲਸ ਆਈਆਂ ਹੈਗੀਆਂ। ਇਹ ਸਾਰੀਆਂ ਐਸੋਸੀਏਟਡ ਪ੍ਰੈਸ, ਵਾਸ਼ਿੰਗਟਨ ਪੋਸਟ, ਐਕਸੀਓਸ, ਇਹ ਸਾਰੇ ਰਿਪੋਰਟ ਕਰ ਰਹੇ ਹੈਗੇ ਆ। ਸੋ ਉਹ ਕਹਿੰਦੇ ਵੀ 2 ਲੱਖ ਲੋਕਾਂ ਦੇ ਉੱਤੇ ਜਿਹੜਾ ਅਸਰ ਪੈਣਾ ਆ, ਵੀ ਮਾਸ ਰੈਵੋਕੇਸ਼ਨ ਹੋਈ ਹੈ US ਦੀ ਹਿਸਟਰੀ ਦੇ ਵਿੱਚ। ਇਹਦਾ ਜੇ ਕਿਸੇ ਨੇ ਪੋਲੀਟੀਕਲ ਅਸਾਈਲਮ ਕੀਤਾ ਉਹਦੇ ਕੋਈ ਬਾਹਲਾ ਤਾਂ ਨਹੀਂ ਅਸਰ ਹੈਗਾ, ਕਿਉਂਕਿ ਆਲਰੇਡੀ ਹੁਣ ਪੋਲੀਟੀਕਲ ਅਸਾਈਲਮ ਕਰ ਦਿੱਤਾ ਇੱਥੇ ਆ ਕੇ, ਵਿਜ਼ਟਰ ਵੀਜ਼ੇ ਤੇ ਆ ਕੇ। ਪਰ ਪ੍ਰੋਬਲਮ ਇਹ ਆ, ਕਹਿੰਦੇ ਵੀ ਜੇ ਤੁਸੀਂ ਵਿਜ਼ਿਟ ਕਰਨ ਜਾ ਰਹੇ ਆ ਬਾਹਰ ਕੈਨੇਡਾ ਜਾਂ ਹੋਰ ਕਿਤੇ, ਕਈਆਂ ਨੇ ਲਏ ਹੁੰਦੇ ਨਾ ਉਹ ਪਾਸਪੋਰਟ ਲੈ ਲੈਂਦੇ ਆ, ਤੇ ਫੇਰ ਤੁਹਾਨੂੰ ਉਹ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਇਹ ਕਿਸੇ ਨੇ ਵੀ ਕਿਤੇ ਬਾਹਰ ਅੰਦਰ ਜਾਣਾ ਆ ਜਾਂ ਹੋਰ, ਇਹ ਆਪਣੇ ਵਕੀਲ ਨੂੰ ਪੁੱਛ ਕੇ ਜਾਓ। ਸੋ ਇਹ ਕਹਿੰਦੇ ਵੀ ਕਾਫੀ ਜ਼ਿਆਦਾ ਇੰਪੈਕਟ ਪੈ ਸਕਦਾ ਹੈਗਾ ਆ। ਹਜੇ ਇਹਦੀ ਡਿਟੇਲ ਕੀ ਹੋਣੀ ਆ, ਇਹ ਹਜੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਕਿਉਂਕਿ 2-3 ਦਿਨਾਂ ਦੇ ਵਿੱਚ ਹੀ ਇਹ ਅਨਾਉਂਸ ਹੋਇਆ ਹੈਗਾ ਆ। ਹਾਲਾਂਕਿ ਕਹਿੰਦੇ ਲੀਗਲੀ ਜੇ ਕੋਈ ਵਿਜ਼ਿਟ ਵੀਜ਼ੇ ਤੇ ਆਉਂਦਾ ਆ ਤੇ ਉਹ ਅਸਾਈਲਮ ਅਪਲਾਈ ਕਰ ਸਕਦਾ ਹੈਗਾ, ਅਸਾਈਲਮ ਕਲੇਮ ਕਰ ਸਕਦਾ ਹੈਗਾ, ਪਹਿਲਾਂ ਕਰ ਸਕਦਾ। ਹੁਣ ਇਹਨਾਂ ਨੇ ਆਲਰੇਡੀ ਜਦੋਂ ਇੰਟਰਵਿਊ ਕਰਦੇ ਆ
ਹੁਣ ਇਹ ਪੁੱਛਣਾ ਸ਼ੁਰੂ ਕਰਤਾ ਵੀ ਤੁਸੀਂ ਕਰਨਾ ਤਾਂ ਨਹੀਂ ਅਪਲਾਈ, ਫਿਰ ਤੁਹਾਡੇ ਸਾਈਨ ਵੀ ਕਰਾਉਂਦੇ ਆ। ਇਹਦਾ ਮਤਲਬ ਵੀ ਜੇ ਕਰੋਗੇ ਤੇ ਉਹ ਕਹੋਗੇ ਤੁਸੀਂ ਝੂਠ ਬੋਲੇ ਸੀ ਪਹਿਲਾਂ, ਹਨਾ। ਸੋ ਇਹਦੀ ਜਿਹੜੀ ਡਿਟੇਲ ਹਜੇ ਬਾਅਦ ਚ ਆਣੀ ਆ, ਪਰ ਹੌਲੀ ਹੌਲੀ ਇਹਦਾ ਅਸਰ ਪੈਣਾ, ਲੋਕਾਂ ਨੂੰ ਈਮੇਲਸ ਆਣੀਆਂ ਆਲਰੇਡੀ ਸ਼ੁਰੂ ਹੋ ਗਈਆਂ। ਜੀ ਬਿਲਕੁਲ, ਪਬਲਿਕ ਚਾਰਜ ਦੇ ਬਾਰੇ ਨਾ ਆਈ ਥਿੰਕ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਅਟਾਰਨੀ ਟਿਰਕੀਆਣਾ ਹੋਣਾ ਨੇ ਕਾਫੀ ਵਿਸਥਾਰ ਦੇ ਵਿੱਚ ਜਿਹੜੀ ਉਹ ਜਾਣਕਾਰੀ ਦਿੱਤੀ ਸੀ। ਸੋ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੁਬਾਰਾ ਜਿਹੜਾ ਸੁਣ ਲਿਓ, ਕਿਹਨਾਂ ਤੇ ਲਾਗੂ ਆ, ਕਿਹਨਾਂ ਤੇ ਨਹੀਂ ਲਾਗੂ, ਕਿਹਦੇ ਤੇ ਅਸਰ ਹੋਣਾ, ਕਿਹਦੇ ਤੇ ਨਹੀਂ ਅਸਰ ਹੋਣਾ। ਪਰ ਇਹ ਆ ਵੀ ਪਬਲਿਕ ਚਾਰਜ ਦੀ ਟ੍ਰੇਨਿੰਗ ਦੇਣ ਦੇ ਬਹਾਨੇ ਦੇ ਨਾਲ ਸਟੇਟ ਡਿਪਾਰਟਮੈਂਟ ਨੇ ਦੁਨੀਆ ਭਰ ਦੇ ਵਿੱਚ ਸਾਰੀਆਂ ਜਿਹੜੀਆਂ ਇਮੀਗ੍ਰੈਂਟ ਵੀਜ਼ਾ ਅਪੁਆਇੰਟਮੈਂਟਸ ਆ ਉਹਨਾਂ ਨੂੰ ਹਾਲ ਦੀ ਘੜੀ ਪੌਜ਼ ਕਰ ਦਿੱਤਾ ਆ, ਥੋੜੇ ਚਿਰ ਦੇ ਲਈ ਜਿਹੜਾ ਉਹ ਰੋਕ ਦਿੱਤਾ ਆ। ਸੋ 75 ਮੁਲਕਾਂ ਦੇ ਉੱਤੇ ਵੀਜ਼ਾ ਬੈਨ ਤਾਂ ਜਿਹੜਾ ਇਹਨਾਂ ਨੇ ਲਾਇਆ ਸੀਗਾ, ਪਹਿਲਾਂ ਫੈਡਰਲ ਜੱਜ ਨੇ ਉਸ ਨੂੰ ਹਟਾ ਦਿੱਤਾ ਸੀਗਾ, ਕਿਹਾ ਸੀਗਾ ਵੀ ਇਹ ਗਲਤ ਹੈਗਾ ਆ। ਸੋ ਹੁਣ ਕਾਫੀ ਚੀਜ਼ਾਂ ਜਿਹੜੀਆਂ ਚੇਂਜਸ ਆ ਇਸ ਦੇ ਵਿੱਚ ਆ ਰਹੀਆਂ ਆ। ਤੁਸੀਂ ਇਹ ਸਾਰੀਆਂ ਚੀਜ਼ਾਂ 'ਚ ਦੱਸ ਰਹੇ ਆ, B1 B2 ਵਾਲੇ ਕੈਂਸਲ ਕੀਤੇ ਆ। ਸੋ ਅੱਗੇ ਕੀ ਹੁੰਦਾ ਸੀ ਨਾ, ਹਰਜੋਤ ਸਿੰਘ ਜੀ ਇਹ ਦੱਸ ਜਾਈ ਵੀ ਜੇ ਕੋਈ ਅਸਾਈਲਮ ਅਪਲਾਈ ਕਰਦਾ ਸੀ ਉਹ ਵੀਜ਼ੇ ਨੂੰ ਕੁਛ ਨਹੀਂ ਸੀ ਕਰਦੇ ਜਾਂ ਕਿੱਦਾਂ, ਓਬਵੀਅਸਲੀ ਕਿਸੇ ਨੇ ਜਾਣਾ ਤਾਂ ਨਹੀਂ ਹੁੰਦਾ, ਪਰ ਉਹ ਕਰਦੇ ਨਹੀਂ ਸੀ। ਪਰ ਹੁਣ ਇਹ ਕੈਂਸਲ ਕਰਨ ਲੱਗ ਗਏ ਆ, ਉਹਨਾਂ ਦੀ ਸ਼ਨਾਖਤ ਕਰਨ ਲੱਗ ਗਏ। ਬੇਸਿਕਲੀ ਉਹ ਇੱਕ ਤਰੀਕੇ ਦੇ ਨਾਲ ਉਹ ਬੰਦਿਆਂ ਨੂੰ ਆਇਡੈਂਟੀਫਾਈ ਕਰ ਰਹੇ ਆ ਵੀ ਹੈ ਕਿਹੜੇ ਵੀ ਜਿਹੜੇ ਆਏ ਵੀਜ਼ੇ ਤੇ ਸੀਗੇ ਤੇ ਚਲੇ ਜਿਹੜੇ ਉਹ ਬਾਅਦ ਚ ਅਸਾਈਲਮ ਵਾਲੇ ਰਾਹ ਦੇ ਉੱਤੇ ਗਏ ਆ। ਉਹ ਜ਼ਰੂਰੀ ਨਹੀਂ ਵੀ ਇਕੱਲਾ B1 B2 ਵੀਜ਼ਾ ਹੋਵੇ, ਕਿਸੇ ਵੀ ਹੋਰ ਤਰ੍ਹਾਂ ਦਾ ਵਿਜ਼ਟਰ ਵੀਜ਼ਾ, ਬਿਜ਼ਨਸ ਵੀਜ਼ਾ ਜਾਂ ਕਿਸੇ ਵੀ ਹੋਰ ਵੀਜ਼ੇ ਦੇ ਉੱਤੇ ਜਿਹੜੇ ਉਹ ਆਏ ਹੋਣਗੇ, ਉਹਨਾਂ ਸਾਰਿਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਨਜ਼ਰ ਜਿਹੜੀ ਉਹ ਉਹਨਾਂ ਨੇ ਹੁਣ ਜਿਹੜੀ ਉਹ ਰੱਖਣੀ ਆ। ਤੇ ਇਵੈਂਚੁਅਲੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਹੋ ਸਕਦਾ ਵੀ ਇਹ ਜਿਹੜਾ ਮਾਸ ਡੈਪੋਟੇਸ਼ਨ ਵਾਲਾ ਰੌਲਾ ਚੱਲ ਰਿਹਾ ਆ ਵੀ ਉਧਰ ਵਾਲੇ ਪਾਸੇ ਨੂੰ ਉਹਨਾਂ ਨੂੰ ਜਿਹੜਾ ਉਹ ਲੈ ਕੇ ਜਿਹੜਾ ਉਹ ਜਾਣਾ ਹੋਵੇ। ਜਿੱਦਾਂ ਹਰਜੋਤ ਜੀ ਨੇ ਦੱਸਿਆ ਹੀ ਆ ਵੀ ਉਹ ਨਵੇਂ ਫਾਰਮ ਦੇ ਵਿੱਚ ਜਿਹੜੇ ਚੇਂਜਸ ਆਏ ਆ ਉਹਦੇ ਨਾਲ ਵੀ ਅਸਰ ਜਿਹੜਾ ਉਹ ਪੈਂਦਾ ਆ। H1B ਦੀ ਵੀਜ਼ਾ ਪ੍ਰੋਗਰਾਮ ਦੀ ਫੀਸ ਆ $1,03,265 ਜਿਹੜੀ ਉਹ ਫੀਸ ਕਰ ਦਿੱਤੀ ਹੈ, ਜਿਹੜੀ ਫੈਡਰਲ ਰਜਿਸਟਰ ਦੇ ਵਿੱਚ ਇਹਨਾਂ ਨੇ ਨਵੀਂ ਅਪਡੇਟ ਕੀਤੀ ਆ। 30 ਦਿਨ ਦਾ ਉਹਨਾਂ ਨੇ ਕਮੈਂਟ ਪੀਰੀਅਡ ਇਸ ਦੇ ਵਿੱਚ ਜਿਹੜਾ ਉਹ ਰੱਖਿਆ ਆ। ਉਧਰ ਅੱਜ ਜਿਹੜਾ ਹਰਜੋਤ ਸਿੰਘ ਜੀ ਇੱਕ ਮਸਲਾ ਹੋਰ ਭਾਕਿਆ H1B ਵਾਲੇ ਨੂੰ, ਜਿਹੜਾ ਉਹ ਲੈ ਕੇ ਵਾਈ ਕੰਪਿਊਟਰ ਕਰਕੇ ਇੱਕ ਸਟਾਰਟਅਪ ਕੰਪਨੀ ਨੂੰ ਜਿਹੜੀ ਹੈ ਉਹ ਫੰਡਿੰਗ ਦੇਣ ਵਾਲੀ ਜਿਹੜੀ ਇੱਕ ਕੰਪਨੀ ਆ, ਉਹ ਆਪ ਇੱਕ ਸਟਾਰਟਅਪ ਕਾਈਂਡ ਆਫ ਕੰਪਨੀ ਆ। ਉਹਨਾਂ ਦਾ ਜਿਹੜਾ ਕੋਈ ਗੁਪਤਾ ਕਰਕੇ ਆ, ਉਹਨੇ ਜਿਹੜੀਆਂ ਝੇਡਾਂ ਕਰ ਦਿੱਤੀਆਂ JD ਵੈਂਸ ਉਹਨਾਂ ਨੂੰ, ਜਿਹੜੇ ਉਪ ਰਾਸ਼ਟਰਪਤੀ ਆ। ਬਾਅਦ ਚ ਗੁਪਤੇ ਨੇ ਉਹ ਡਿਲੀਟ ਤਾਂ ਕਰਤੀ ਪੋਸਟ, ਪਰ ਰੌਲਾ ਪੈ ਗਿਆ। ਜਿਹੜੇ ਫੈਡਰਲ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਆ ਉਹਨਾਂ ਨੇ ਉਹਦਾ ਨੋਟਿਸ ਲੈ ਲਿਆ, ਕਹਿੰਦੇ ਦੇਖਦੇ ਆ ਤੈਨੂੰ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਿਵਲ ਰਾਈਟ ਦੇ ਅਟਾਰਨੀ ਜਨਰਲ ਆ ਹਰਮੀਤ ਢਿੱਲੋਂ, ਉਹਨਾਂ ਨੇ ਵੀ ਇਸ ਚੀਜ਼ ਦਾ ਨੋਟਿਸ ਲੈ ਲਿਆ, ਕਹਿੰਦੇ ਵੀ ਇਹ ਅਮਰੀਕਨਸ ਨੂੰ ਹੁਣ ਟਿੱਚ ਨਹੀਂ ਜਾਣਦੇ, ਅਮਰੀਕਨ ਜਿਹੜੇ ਸਿਸਟਮ ਨੂੰ ਤੇ ਅਮਰੀਕਨ ਜਿਹੜਾ ਕਲਚਰ ਆ ਇਸ ਨੂੰ ਇਹ ਨੀਵਿਆਂ ਜਿਹੜਾ ਉਹ ਜਾਣਦੇ, ਖਾਸ ਕਰਕੇ H1B ਵਾਲੇ ਅਤੇ ਇੰਡੀਅਨ ਮਾਈਗ੍ਰੈਂਟਸ, ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਹਿ ਰਹੇ ਆ। ਸੋ ਉਧਰ ਸ਼ਿਕੰਜਾ ਜਿਹੜਾ ਹਰਜੋਤ ਸਿੰਘ ਜੀ ਹੋਰ ਵੀ ਜ਼ਿਆਦਾ ਇਮੀਗ੍ਰੇਸ਼ਨ ਦੇ ਬਾਬਤ ਜਿਹੜਾ ਉਹ ਕੱਸ ਹੋ ਜਾਣਾ ਆ। ਸੋ ਇਹ ਇਸ ਟਾਈਮ ਲੇਟੈਸਟ ਚੀਜ਼ ਜਿਹੜੀ ਉਹ ਚੱਲ ਰਹੀ ਹੈ, ਜਿਹੜੀ ਗੁਪਤੇ ਦੇ ਦੁਆਰਾ ਕੀਤੀ ਗਈ ਕਹਿ ਲਓ ਵੀ JD ਵੈਂਸ ਹੋਣਾ ਨੂੰ ਟਿੱਪਣੀ ਸੀਗੀ, ਉਹ ਹੁਣ ਇਹਨਾਂ ਨੂੰ ਭਾਰੀ ਜਿਹੜੀ ਉਹ ਪੈ ਸਕਦੀ ਆ। ਬਾਕੀ H1B ਵਾਲੇ ਹੁਣ ਗੁਪਤੇ ਦੀ ਜਾਨ ਨੂੰ ਰੋਣਗੇ, ਅੰਕਿਤ ਗੁਪਤਾ ਨੂੰ, ਵੀ ਆਹ ਤੁਸੀਂ ਦੇਖੋ ਵੀ ਕੀ ਜਿਹੜਾ ਇਸ ਦੇ ਵਿੱਚ ਤੁਸੀਂ ਕੀਤਾ ਆ। ਫਰਗਿਊਸਨ ਨੇ HTC ਦੇ ਜਿਹੜੇ ਚੇਅਰਮੈਨ, ਉਹਨਾਂ ਨੇ ਇਸ ਦਾ ਜਿਹੜਾ ਉਹ ਨੋਟਿਸ ਲੈ ਲਿਆ ਆ ਵੀ ਕਿਸ ਤਰੀਕੇ ਦੇ ਨਾਲ ਇਸ ਨੇ ਵਾਈ ਕੰਬੀਨੇਟਰ ਜਿਹੜੇ ਆ ਉਹਦੇ ਜਿਹੜੇ ਲਿਟਲ ਟੈਕ ਦੇ ਚੈਂਪੀਅਨ ਆਪਣੇ ਆਪ ਨੂੰ ਜਿਹੜਾ ਉਹ ਆਖਦੇ ਆ ਵੀ ਉਹ ਕੋਈ ਨਹੀਂ, ਕਹਿੰਦੇ ਵੀ ਇੱਕ ਫਰੰਟ ਹੈਗਾ ਆ ਫਾਰ ਲੈਫਟ ਨੂੰ ਜਿਹੜਾ ਉਹ ਲੈ ਕੇ, ਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਆਖੀਆਂ ਆ। ਤੇ JD ਵੈਂਸ ਉਹਨਾਂ ਨੇ ਇਹ ਟਵੀਟ ਕੀਤਾ ਸੀਗਾ ਵੀ ਅਮਰੀਕਨਸ ਲੋਕਾਂ ਨੂੰ ਟ੍ਰੇਨ ਤੇ ਹਾਇਰ ਜਿਹੜਾ ਉਹ ਕਰਨਾ ਚਾਹੀਦਾ ਆ, ਤੇ ਉਸ ਦੇ ਜਵਾਬ ਦੇ ਵਿੱਚ ਇਸ ਨੇ ਜਿਹੜੀ ਇਸ ਤਰੀਕੇ ਦੀ ਪੁੱਠੀ ਜਿਹੜੀ ਉਹ ਟਿੱਪਣੀ ਕੀਤੀ ਸੀ। ਤੇ ਹੁਣ ਜਦੋਂ ਸਾਰਿਆਂ ਨੇ ਨੋਟਿਸ ਲਿਆ ਤੇ ਉਹ ਆਪਣੀ ਟਵਿੱਟਰ ਦੀ ਉਸ ਪੋਸਟ ਨੂੰ ਜਿਹੜਾ ਉਹ ਡਿਲੀਟ ਜਿਹੜਾ ਉਹ ਕਰ ਗਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣ ਚੁੱਕੀ ਹੈਗੀ ਆ। ਸੋ ਬਿਲਕੁਲ ਇਹ ਗੁਪਤਿਆਂ ਨੂੰ ਮੈਨੂੰ ਲੱਗਦਾ ਵੀ ਇੱਕ ਗੁਪਤੇ ਦੀ ਜਿਹੜੀ ਡੇਟ ਆ ਉਹ ਸਤੰਬਰ ਮਹੀਨੇ 'ਚ ਹੋਣੀ ਹੈਗੀ ਆ, ਨਿਖਿਲ ਗੁਪਤੇ ਦੀ ਨਵੰਬਰ 'ਚ ਆ ਗਈ ਉਹਦੀ, ਨਵੰਬਰ 'ਚ। ਹਾਂਜੀ, ਤੇ ਹੁਣ ਇਹ ਗੁਪਤਾ ਆ ਗਿਆ। ਤੇ ਦੂਸਰਾ ਜਿਹੜਾ ਸਭ ਤੋਂ ਵੱਡਾ ਆ ਰਾਜਕਰਮਵੀਰ ਸਿੰਘ ਜੀ, ਜਿਹੜੀਆਂ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਆਊਟਸੋਰਸ ਕਰ ਰਹੀਆਂ, ਮੈਜੋਰਟੀ 'ਚ ਇੰਡੀਆ 'ਚ, ਉਹਦੇ ਉੱਤੇ ਨਹੀਂ ਹਜੇ ਇੰਨਾ ਰੌਲਾ ਪੈ ਰਿਹਾ। ਹੁਣ ਅਲਟੀਮੇਟਲੀ ਉੱਥੇ ਵੀ ਇਹ ਆਣਾ ਹੀ ਹੈਗਾ, ਕਿਉਂਕਿ ਜਿਹੜੀਆਂ ਜੌਬਸ ਆ ਉਹ ਤਾਂ ਤੁਸੀਂ ਉੱਥੇ ਭੇਜ ਰਹੇ ਆ, ਤੇ ਜੇ ਤੁਸੀਂ H1 ਵਾਲੇ ਨਹੀਂ ਸੱਦਣੇ ਜਾਂ ਹੋਰ ਨਹੀਂ ਬੰਦੇ ਸੱਦਣੇ,
ਤੇ ਤੁਸੀਂ ਆਪਣੀਆਂ ਸਾਰੀਆਂ ਜੌਬਸ ਫਿਰ ਉੱਥੇ ਭੇਜ ਰਹੇ ਹੈਗੇ, ਉਹਦੇ ਉੱਤੇ ਵੀ ਹਜੇ ਜਿਹੜਾ ਕਾਫੀ ਅਸਰ ਪਊਗਾ ਜੀ। ਤੇ ਆਪਾਂ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹੋਰ ਵੀ ਬਹੁਤ ਇੰਪੋਰਟੈਂਟ ਖਬਰਾਂ ਆ ਇਕਨੋਮੀ ਨੂੰ ਲੈ ਕੇ, ਸਾਰਾ ਕੁਝ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468.
ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਈਰਾਨ ਤੇ USA ਦੀ ਜਿਹੜੀ ਜੰਗ ਚੱਲ ਰਹੀ ਆ, ਚਾਹੇ ਉਹ ਮਿਜ਼ਾਈਲਸ ਨਾਲ ਸੀ, ਬੰਬਾਰਡਮੈਂਟ ਨਾਲ ਸੀ, ਜਾਂ ਇਕਨੋਮਿਕ ਆ। ਜਿਹੜਾ ਈਰਾਨ ਆ, ਉਹਨਾਂ ਦੀ ਸਿਚੁਏਸ਼ਨ ਇੰਨੀ ਮਾੜੀ ਆ ਇਸ ਟਾਈਮ। ਉਹਨਾਂ ਦਾ ਜਿਹੜਾ ਰਿਆਲ ਆ ਉਹ $1 ਦੇ ਬਰਾਬਰ $2 ਮਿਲੀਅਨ 2 ਮਿਲੀਅਨ ਰਿਆਲ ਦੀ ਕੀਮਤ ਹੋ ਗਈ ਹੈਗੀ ਆ। ਸੋ ਇਹਦਾ ਅਸਰ ਕੀ ਪੈ ਰਿਹਾ ਆ? ਜਿਹੜੇ ਉੱਥੇ ਚੀਜ਼ਾਂ ਆ, ਲੋਕਾਂ ਦੇ ਉੱਤੇ ਅਸਰ ਕੀ ਪੈ ਰਿਹਾ? ਉਹਨਾਂ ਦੇ ਕਹਿੰਦੇ ਵੀ ਜਦੋਂ ਤੋਂ ਜੰਗ ਸ਼ੁਰੂ ਹੋਈ ਆ ਉਹ ਤੋਂ ਬਾਅਦ ਜੇ ਹੁਣ ਦੇਖਿਆ ਜਾਵੇ, ਜਿਹੜੇ ਟਮਾਟਰ ਆ ਉਹਨਾਂ ਦੀ 71% ਕੀਮਤਾਂ ਵੱਧ ਗਈਆਂ, ਚਿਕਨ ਦੀਆਂ 74%, ਕੁਕਿੰਗ ਆਇਲ ਦੀਆਂ 177%, ਇਨਸੂਲਿਨ ਦੀ 642%। ਸੋ ਇਸੇ ਤਰ੍ਹਾਂ ਜਿਹੜਾ ਬੇਬੀ ਫਾਰਮੂਲਾ ਆ ਉਹਦੀ 95%। ਸੋ ਇਹ ਜ਼ਿਆਦਾ ਜਿਹੜਾ ਅਸਰ ਆ ਸੋ ਆਮ ਲੋਕਾਂ ਤੇ ਪੈ ਰਿਹਾ ਹੈਗਾ। ਸੋ ਉਹ ਨੈਚੁਰਲੀ ਜਿਸ ਹਿਸਾਬ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦਾ ਆ ਵੀ ਉਹਨਾਂ ਦੇ ਉੱਤੇ ਇਕੋਨੋਮਿਕਲੀ ਇੰਨਾ ਪ੍ਰੈਸ਼ਰ ਪਾਇਆ ਜਾਵੇ ਤੇ ਉਹਨਾਂ ਦੀ ਇਕੋਨਮੀ ਕਰੈਸ਼ ਹੋ ਜਾਏ। ਸੋ ਇਹ ਜਿਹੜਾ ਉਧਰ ਨੂੰ ਜਿਹੜੀ US ਦੀ ਸਰਕਾਰ ਆ ਹੁਣ ਇਸ ਟਾਈਮ ਦੇ ਉੱਤੇ ਕਰ ਰਹੀ ਹੈਗੀ ਆ। ਸੋ 2 ਮਿਲੀਅਨ 11,500 ਰਿਆਲ ਜਿਹੜੇ ਆ ਈਰਾਨ ਦੇ, ਉਹ ਇਸ ਵੇਲੇ $1 ਦੇ ਬਰਾਬਰ ਹੈਗੇ ਜੀ। ਅਗਲੀ ਅੱਜ ਦੀ ਜਿਹੜੀ ਵੱਡੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ, ਮੈਟਾ, ਫੇਸਬੁੱਕ, ਇੰਸਟਾਗ੍ਰਾਮ, WhatsApp ਦੀ ਜਿਹੜੀ ਪੇਰੈਂਟ ਕੰਪਨੀ ਆ, ਉਹਨਾਂ ਦੇ ਜਿਹੜੇ ਓਨਰ ਆ ਉਹ ਐਗਰੀ ਕਰ ਗਏ ਆ ਵੀ ਸੂਬਿਆਂ ਦੇ ਨਾਲ, ਪੀੜਤ ਪਰਿਵਾਰਾਂ ਦੇ ਨਾਲ, ਯਾਨੀ ਕਿ ਉਹ ਬੱਚੇ ਜਿਨ੍ਹਾਂ ਨੇ ਇਹਦੀ ਵਰਤੋਂ ਕਰਕੇ ਆਪਣੀ ਸਿਹਤ ਦਾ, ਮੈਂਟਲ ਹੈਲਥ ਦਾ ਤੇ ਹੋਰ ਕਈ ਚੀਜ਼ਾਂ ਦਾ ਜਿਨ੍ਹਾਂ ਦੇ ਉੱਤੇ ਨੁਕਸਾਨ ਪਹੁੰਚਿਆ, ਜਿਹੜੀ ਇਹਨਾਂ ਦੀ ਆਪਣੀ ਇੰਟਰਨਲ ਰਿਪੋਰਟ ਵੀ ਮੰਨਦੀ ਆ, ਉਹਨਾਂ ਨੇ $18 ਬਿਲੀਅਨ ਦੀ ਪੇ ਆਊਟ ਨੂੰ ਮੰਨ ਲਿਆ ਹੈਗਾ ਆ। ਕਹਿੰਦੇ ਵੀ ਇਹ ਵਨ ਆਫ ਦਾ ਲੈਂਡਮਾਰਕ ਸਿਚੁਏਸ਼ਨ ਸੋਲਿਊਸ਼ਨ ਜਿਹੜਾ ਉਹ ਬਣਿਆ ਹੈਗਾ ਆ ਵੀ ਸੈਟਲਮੈਂਟ ਜਿਹੜੀ ਇਹ ਹੋਈ ਆ। ਸੋ ਕਹਿੰਦੇ ਵੀ ਜਿਹੜੇ ਚੇਂਜਸ ਵੀ ਜਿਹੜੇ ਉਹ ਮੰਨਣਗੇ ਵੀ ਜਿਹੜੇ ਉਹਨਾਂ ਨੇ ਹੁਣ ਚੇਂਜਸ ਲਿਆਉਣੇ ਆ, ਤੇ $18 ਬਿਲੀਅਨ ਦੀ ਜਿਹੜੇ ਪੇ ਆਊਟ ਆ ਉਹ ਦੇਣਗੇ। ਕਈ ਸੂਬਿਆਂ ਨੇ, 47 ਸੂਬਿਆਂ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਇਸ ਸੈਟਲਮੈਂਟ ਇਹਨਾਂ ਨੇ ਕੀਤੀ ਆ, ਡਿਸਟ੍ਰਿਕਟ ਆਫ ਕੋਲੰਬੀਆ ਤੇ US ਟੈਰੀਟਰੀਜ਼ ਦੇ ਨਾਲ। ਸੋ ਸੋਸ਼ਲ ਮੀਡੀਆ ਜਾਇੰਟ ਮੈਟਾ ਨੇ $18 ਬਿਲੀਅਨ ਜਿਹੜੇ ਇਸ ਦੇ ਵਿੱਚ ਦੇਣੇ ਆ। ਓਕਲੈਂਡ ਦੇ ਵਿੱਚ ਮੇਜਰ ਟਰਾਇਲ ਜਿਹੜਾ ਉਹ ਚੱਲ ਰਿਹਾ ਆ, ਤੇ ਉਸ ਦਰਮਿਆਨ ਇਸ ਸੈਟਲਮੈਂਟ ਦੇ ਲਈ ਇਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ। ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਜਿਊਰੀ ਤੇ ਜਿਹੜੇ ਜੱਜ ਆ ਉਹ ਹੀਅਰਿੰਗ ਦੇ ਆਰਗੂਮੈਂਟਸ ਦੇ ਵਿੱਚ ਸੀਗੇ, ਜਦ 4 ਸਟੇਟ ਦੇ ਜਿਹੜੇ ਪਲੈਂਟਿਫ ਆ ਉਹਨਾਂ ਨੇ ਕਿਹਾ ਵੀ ਜਿਹੜਾ ਮੈਟਾ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਐਪ ਆ ਉਹ ਜਾਣ-ਬੁੱਝ ਕੇ ਬੱਚਿਆਂ ਨੂੰ ਆਪਣਾ ਅਡਿਕਟ ਬਣਾਉਂਦਾ ਆ, ਟੀਨੇਜਰਸ ਨੂੰ ਅਡਿਕਟ ਬਣਾਉਂਦਾ ਆ, ਜਿਹਦੇ ਨਾਲ ਇਹਨਾਂ ਨੂੰ ਮੈਂਟਲ ਹੈਲਥ ਦੀਆਂ ਸਮੱਸਿਆਵਾਂ, ਜਿਨ੍ਹਾਂ 'ਚ ਐਂਗਜ਼ਾਇਟੀ ਤੇ ਡਿਪਰੈਸ਼ਨ ਦਾ ਸ਼ਿਕਾਰ ਜਿਹੜਾ ਇਹ ਯੂਥ ਜਿਹੜਾ ਆ ਉਹ ਹੋ ਰਿਹਾ ਹੈਗਾ ਆ। ਇਸ ਤੋਂ ਪਹਿਲਾਂ ਵੀ ਜਿਹੜਾ ਹਰਜੋਤ ਸਿੰਘ ਜੀ ਹੋਰ ਵੀ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਜ਼ ਆ ਉਹਨਾਂ ਦੇ ਉਲਟ ਕਈ ਤਰੀਕੇ ਦੀਆਂ ਲਿਟੀਗੇਸ਼ਨਸ ਚੱਲ ਰਹੀਆਂ, ਜਿਨ੍ਹਾਂ 'ਚ YouTube ਵੀ ਇੱਕ ਆ, ਗੂਗਲ ਦਾ YouTube, ਟਿਕਟੌਕ, ਸਨੈਪ ਵੀ ਹੈਗਾ ਆ। ਮੈਟਾ ਆਲਰੇਡੀ 2 ਕੇਸ ਇਸ ਸਾਲ ਦੇ ਵਿੱਚ ਹਾਰ ਚੁੱਕਾ ਆ, ਜਿਹਦੇ ਵਿੱਚ ਇਹਨਾਂ ਨੂੰ ਪੇਮੈਂਟਸ ਦੇਣੀਆਂ ਪਈਆਂ ਆ ਤੇ ਇਹਨਾਂ ਦੇ ਪ੍ਰੋਡਕਟ ਕਿੱਦਾਂ ਕੰਮ ਕਰਦੇ ਆ ਉਹਦੇ ਵਿੱਚ ਇਹਨਾਂ ਨੂੰ ਤਬਦੀਲੀਆਂ ਕਰਨੀਆਂ ਪਈਆਂ ਆ। ਬਹੁਤ ਸਾਰੇ ਮਾਪੇ, ਚਾਈਲਡ ਐਡਵੋਕੇਸੀ ਜਿਹੜੇ ਗਰੁੱਪ ਨੇ
ਉਹਨਾਂ ਨੇ ਅਤੇ ਪੋਲੀਟੀਸ਼ੀਅਨਸ ਆ ਦੋਨੋਂ ਹੀ ਬਾਈ ਪਾਰਟੀਜ਼ਨ ਤਰੀਕੇ ਦੇ ਨਾਲ ਬੋਥ ਸਾਈਡਸ ਤੋਂ ਉਹਨਾਂ ਨੇ ਜਿਹੜਾ ਇਹ ਕਿਹਾ ਕਈ ਸਾਲਾਂ ਤੋਂ ਦੋਸ਼ ਲਾ ਰਹੇ ਆ ਮੈਟਾ ਦੇ ਉੱਤੇ ਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਵੀ ਇਹਨਾਂ ਕਰਕੇ ਫੋਨ ਐਡਿਕਸ਼ਨ, ਸਾਈਬਰ ਬੁਲਿੰਗ ਤੇ ਮੈਂਟਲ ਹੈਲਥ ਇਸ਼ੂਜ਼ ਜਿਹੜੇ ਆ ਉਹ ਵਧੇ ਆ। ਕੰਪਨੀਆਂ ਇਸ ਚੀਜ਼ ਨੂੰ ਪੁਸ਼ਬੈਕ ਕਰਦੀਆਂ ਰਹੀਆਂ। ਉਹ ਕਹਿੰਦੇ ਜੀ ਨਹੀਂ ਜੀ ਅਸੀਂ ਤਾਂ ਪੈਰੈਂਟਲ ਕੰਟਰੋਲ ਫੀਚਰ ਜਿਹੜੇ ਆ ਉਹ ਲਾਏ ਆ ਤੇ ਇਹ ਨਿਆਣਿਆਂ ਦੇ ਮਾਪਿਆਂ ਦੇ ਉੱਤੇ ਹੀ ਆ ਵੀ ਉਹ ਆਪਣੇ ਬੱਚਿਆਂ ਦਾ ਜਿਹੜਾ ਫੋਨ ਯੂਜ਼ ਆ ਉਹ ਆਪ ਇਸ ਦੇ ਉੱਤੇ ਜਿਹੜਾ ਉਹ ਕੰਟਰੋਲ ਜਿਹੜਾ ਉਹ ਕਰਨ। ਪਰ ਇਵੈਂਚੁਅਲੀ ਜਿਹੜਾ ਹੁਣ $18 ਬਿਲੀਅਨ ਦੇਣਗੇ। ਇਸ ਦੇ ਨਾਲ ਇਹਨਾਂ ਨੇ ਇਹ ਵੀ ਜਿਹੜਾ ਉਹ ਕਿਹਾ ਸਟ੍ਰਿਕਟਰ ਲਿਮਿਟ ਜਿਸ ਤਰੀਕੇ ਦੇ ਨਾਲ ਬੱਚੇ ਇਹ ਐਪਸ ਨੂੰ ਯੂਜ਼ ਕਰਦੇ ਆ। ਫੇਸਬੁੱਕ ਤੇ ਇੰਸਟਾਗ੍ਰਾਮ ਨਿਆਣਿਆਂ ਦੇ ਲਈ 12 ਵਜੇ ਤੋਂ ਲੈ ਕੇ ਤੜਕੇ 6 ਵਜੇ ਤੱਕ ਬਲੌਕ ਜਿਹੜੀ ਆ ਉਹ ਹੋ ਜਾਵੇਗੀ। ਉਹ ਤਾਂ 12 ਵਜੇ ਵੀ ਟੂ ਲੇਟ ਆ, ਇਹ ਤਾਂ ਟਾਈਮ ਨਾਲ ਹੀ ਹੋ ਜਾਣਾ ਚਾਹੀਦਾ। ਸਕੂਲ ਕਾਲਜ ਵੀ ਜਿਹੜਾ ਉਹ ਜਾਣਿਆਂ ਨੇ ਜਾਣਾ ਆ। ਨੋਟੀਫਿਕੇਸ਼ਨ ਕਹਿੰਦੇ ਵੀ ਜਿਹੜੇ ਸਕੂਲ ਆਵਰਸ ਆ ਉਹਦੇ ਵਿੱਚ ਬਾਏ ਡੀਫਾਲਟ ਬੰਦ ਹੋਣਗੀਆਂ। ਜਿਹੜੇ ਟੀਨੇਜਰਸ ਆ ਉਹ ਜਿਹੜੀ ਐਪ ਆ ਉਹਨੂੰ ਸਿਰਫ 2 ਘੰਟੇ ਦੇ ਲਈ ਜਿਹੜਾ ਉਹ ਵਰਤ ਸਕਣਗੇ ਅਨਲੈਸ ਪੇਰੈਂਟ ਉਸ ਕੰਟਰੋਲ ਨੂੰ ਆਫ ਨਹੀਂ ਕਰਦਾ ਹੈਗਾ। ਲਾਈਕਸ ਜਿਹੜੇ ਉਹਨਾਂ ਦੇ ਟੀਨ ਦੀਆਂ ਪੋਸਟ ਦੇ ਉੱਤੇ ਉਹ ਬਾਏ ਡੀਫਾਲਟ ਆਫ ਜਿਹੜੀਆਂ ਉਹ ਹੋਣਗੀਆਂ। ਸੋ ਜਿਹੜਾ ਉਹ ਡੋਪਾਮਾਈਨ ਹੁੰਦਾ ਨਾ ਵੀ ਮੇਰੇ ਤੇ ਕਿੰਨੇ ਲਾਈਕ ਆਏ, ਕਿੰਨੇ ਕਮੈਂਟ ਆਏ ਆ, ਉਹ ਲਾਈਕ ਵਾਲਾ ਕੰਮ ਬੰਦ ਜਿਹੜਾ ਉਹ ਕਰਨਗੇ। ਪਰ ਉਹ ਬੰਦਾ ਆਟੋਮੈਟਿਕਲੀ ਔਨ ਵੀ ਬਾਅਦ ਚ ਕਰ ਸਕੂਗਾ ਕਿਉਂਕਿ ਟਰਨਸ ਆਫ ਜਿਹੜਾ ਉਹ ਬਾਈ ਡੀਫਾਲਟ ਆ, ਪਰ ਟਰਨ ਔਨ ਤੁਸੀਂ ਕਰ ਸਕੋਗੇ, ਉਹ ਨਿਆਣੇ ਨੇ ਕਰ ਹੀ ਲੈਣਾ। 4 ਜਿਹੜੇ ਸੂਬੇ ਕੋਲੋਰਾਡੋ, ਨਿਊ ਜਰਸੀ, ਕੈਲੀਫੋਰਨੀਆ ਤੇ ਕੈਂਟਕੀ ਉਹਨਾਂ ਨੇ ਟਰਾਇਲ ਦੇ ਨਾਲ ਸ਼ੁਰੂਆਤ ਕੀਤੀ ਸੀ। $1.4 ਟ੍ਰਿਲੀਅਨ ਦੀ ਮੰਗ ਰੱਖ ਰਹੇ ਸੀਗੇ ਇਹਨਾਂ ਦੇ ਮੋਹਰੇ, ਪਰ ਇਹ ਹੁਣ 18 ਬਿਲੀਅਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਮਝੌਤਾ ਜਿਹੜਾ ਉਹ ਕਰ ਰਹੇ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੇ ਆਊਟ ਆ, ਸਭ ਤੋਂ ਵੱਡੀ ਜਿਹੜੀ ਸੈਟਲਮੈਂਟ ਆ, ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਜਿਹੜੀ ਉਹ ਆ ਰਹੀ ਆ। 2 ਹੋਈਆਂ ਸੀਗੀਆਂ, ਇਸ ਤੋਂ ਪਹਿਲਾਂ ਇੱਕ ਵੱਧ ਹੋਈ ਸੀ, ਉਹ $20 ਬਿਲੀਅਨ ਦੀ ਸੀ। ਉਦੋਂ BP ਨੇ, ਆਇਲ ਜਾਇੰਟ BP ਨੇ ਕੀਤਾ ਸੀਗਾ ਡੀਪ ਵਾਟਰ ਹੋਰਾਈਜ਼ਨ, ਜਿਹੜਾ ਇੱਕ ਬਹੁਤ ਹੀ ਡੂੰਘਾ ਸਮੁੰਦਰ ਦੇ ਵਿੱਚ ਤੇਲ ਦਾ ਖੂਹ ਸੀਗਾ। ਉੱਥੇ ਜਿਹੜੀ ਡਰਿਲ ਕਰ ਰਹੇ ਸੀ ਉਹ ਲੀਕ ਹੋਣ ਕਰਕੇ ਉਸ ਡਿਜ਼ਾਸਟਰ ਦੇ ਲਈ ਉਹਨਾਂ ਨੇ $20 ਬਿਲੀਅਨ ਜਿਹੜੇ ਉਹ ਦਿੱਤੇ ਆ। ਤੇ ਹੁਣ $18 ਬਿਲੀਅਨ ਉਸ ਤੋਂ ਬਾਅਦ ਚ ਦੂਜੇ ਨੰਬਰ ਦੇ ਉੱਤੇ ਫੇਸਬੁੱਕ ਵਾਲੇ ਮੈਟਾ ਵਾਲਿਆਂ ਨੇ ਜਿਹੜੀ ਸੈਟਲਮੈਂਟ ਆ 47 ਸੂਬਿਆਂ ਦੇ ਨਾਲ ਜਿਹੜੇ ਡਿਸਟ੍ਰਿਕਟ ਆਫ ਕੋਲੰਬੀਆ ਤੇ US ਟੈਰੀਟਰੀਜ਼ ਦੇ ਨਾਲ ਕੀਤੀ ਹੈਗੀ ਆ। ਬਿਲ ਗੇਟਸ ਉਹਨਾਂ ਨੇ 600 ਸ਼ਬਦਾਂ ਦਾ ਇੱਕ ਐਸੇ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਗਵਰਨਮੈਂਟ ਦੇ ਕੋਲ ਕੋਈ ਪਲਾਨ ਨਹੀਂ ਹੈ ਜੋ AI ਦੇ ਨਾਲ ਇੰਨਾ ਵੱਡਾ ਜਿਹੜਾ ਉੱਪਰ ਥੱਲੇ ਹੋਣ ਜਾ ਰਿਹਾ ਹੈਗਾ। ਜਿਹੜੇ ਹਿਊਮਨਸ ਦੀਆਂ ਜੌਬਸ ਆ ਉਹਨਾਂ ਨੂੰ ਕਿੱਦਾਂ ਪ੍ਰੋਟੈਕਟ ਕਰਨਾ, ਇਹ ਕੋਈ ਹਜੇ ਤੱਕ ਇਹਨਾਂ ਨੇ ਪਲਾਨ ਹੀ ਨਹੀਂ ਕੀਤਾ ਹੈਗਾ। CNBC ਰਿਪੋਰਟ ਕਰ ਰਿਹਾ, ਉਹਨਾਂ ਨੇ ਇਹ ਜਿਹੜਾ ਐਸੇ ਆ ਉਹਨਾਂ ਦਾ ਇੱਕ 6000 ਸ਼ਬਦ ਦਾ ਲਿਖਿਆ ਆ, ਉਹ ਉਹਨਾਂ ਨੇ ਛਾਪਿਆ ਵੀ ਹੈਗਾ। ਕਹਿੰਦਾ ਵੀ ਕਿੰਨਾ ਇੱਕ ਵੱਡਾ ਜਿਹੜਾ ਲੇਬਰ ਦੇ ਉੱਤੇ ਸੋਸ਼ਲ ਡਿਸਟਰਪਸ਼ਨ ਹੋਣੀ ਆ AI ਦੇ ਨਾਲ, ਗਵਰਨਮੈਂਟ ਹਜੇ ਤੱਕ ਵੀ ਉਹਦੇ ਬਾਰੇ ਪੂਰੀ ਤਰ੍ਹਾਂ ਸੋਚ ਨਹੀਂ ਰਹੀ ਹੈਗੀ। ਤੇ ਗੇਟਸ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਜੌਬਸ ਆ ਬਹੁਤ ਜ਼ਿਆਦਾ ਖਾਸ ਕਰਕੇ ਸੌਫਟਵੇਅਰ ਟਾਸਕ, ਲੋਨ ਅਸੈਸਮੈਂਟ, ਡਾਟਾ ਐਨਾਲਿਸਿਸ ਤੇ ਪੈਰਾ ਲੀਗਲ ਵਰਕ, ਸੇਲਸ, ਕਸਟਮਰ ਸਪੋਰਟ, ਇਹ ਸਾਰੀਆਂ ਕੁਝ ਜਾਂਦੀਆਂ ਰਹਿਣੀਆਂ ਆ। ਉਹਨਾਂ ਨੇ ਇਹ ਕਿਹਾ ਵੀ ਕੁਛ ਲੋਕਾਂ ਨੂੰ ਫੇਰ ਵੀ ਰੱਖਣਾ ਚਾਹੀਦਾ ਹੈ, ਗਵਰਨਮੈਂਟ ਨੂੰ ਇਹਦੇ ਤੇ ਪਲਾਨ ਕਰਨਾ ਚਾਹੀਦਾ ਵੀ ਨਹੀਂ ਤਾਂ ਫਰਾਡ, ਹੈਕਿੰਗ, ਬਾਇਓ ਰਿਸਕ ਉਹ ਕਿੱਦਾਂ ਤੁਸੀਂ ਹੈਂਡਲ ਕਰੋਗੇ। ਸੋ ਜਿਹੜਾ ਬੱਚਿਆਂ ਨੇ ਸਿੱਖਣਾ ਆ ਉਹਨਾਂ ਦੇ ਵੈਲਬੀਇੰਗ ਦੇ ਲਈ ਕੀ ਕੁਛ ਕਰੋਗੇ। ਅਗਸਤ 26 ਨੂੰ ਜਾਣੀ ਕਿ ਅੱਜ ਗੇਟਸ ਉਹਨਾਂ ਨੇ 6000 ਸ਼ਬਦ ਦਾ ਇਹ ਜਿਹੜਾ ਐਸੇ ਆ ਕੀ ਖਤਰੇ ਹੈਗੇ ਆ, ਕੀ ਸੋਲੂਸ਼ਨ ਹੈਗਾ, ਗਵਰਨਮੈਂਟ ਕਿਉਂ ਜਿਹੜੀ ਆ ਸਲੋ ਚੱਲ ਰਹੀ ਹੈਗੀ ਆ, ਕਿਹੜੀਆਂ ਜੌਬ ਜਿਹੜੀਆਂ ਹਿਊਮਨ ਰਿਜ਼ਰਵਡ ਹੋਣੀਆਂ ਚਾਹੀਦੀਆਂ ਹੈਗੀਆਂ। ਕਹਿੰਦੇ ਵੀ ਰੋਬੋਟ ਟੈਕਸ ਲੱਗੂਗਾ, ਸੌਫਟ ਡਿਸਪਲੇਸਮੈਂਟ। ਸੋ ਇਹ ਸਾਰਾ ਕੁਝ ਉਹਨਾਂ ਨੇ ਇਹ ਹੁਣ ਦੱਸਿਆ ਆ। ਹਾਲਾਂਕਿ ਖੁਦ ਉਹ ਮਾਈਕਰੋਸਾਫਟ ਬਣਾਉਣ ਵਾਲੇ ਜਿਹੜੇ ਬਿਲ ਗੇਟਸ ਆ, ਹੁਣ ਉਹਨਾਂ ਨੂੰ ਵੀ ਖਤਰਾ ਲੱਗ ਰਿਹਾ ਵੀ ਜਿਹੜੇ ਹਿਊਮਨ ਲੋਕ ਆ, ਜਿਹੜੇ ਆਮ ਲੋਕ ਆ, ਉਹਨਾਂ ਨੂੰ ਕੀ ਬਣੂਗਾ। ਸੋ ਕਸਟਮਰ ਸਪੋਰਟ ਸੈਂਟਰਸ ਜਿਹੜੇ ਆ ਉਹਨਾਂ ਦਾ ਕੀ ਬਣੂਗਾ, ਲੀਗਲ ਸਪੋਰਟ, ਹੈਲਥ ਕੇਅਰ ਕਲੀਨਿਕਸ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਜਿਹੜੇ ਇਹਦੇ ਨਾਲ ਰਿਲੇਟਡ ਜੌਬਸ ਕਰਦੇ ਹੈਗੇ ਆ। ਸੋ ਉਹਨਾਂ ਲੋਕਾਂ ਨੂੰ ਕੁਛ ਨਾ ਕੁਛ ਜਿਹੜਾ ਆ ਹੁਣ ਨਵੀਆਂ ਸਕਿੱਲਸ ਜਿਹੜੀਆਂ ਆ ਉਹ ਰਿਕੁਆਇਰ ਕਰਨੀਆਂ ਪਊਗੀਆਂ, ਉਹ ਪਲਾਨ ਕਰਨੀਆਂ ਪਊਗੀਆਂ, ਨਹੀਂ ਤਾਂ ਬਹੁਤ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ। ਸੋ ਕਾਰਨ ਕੀ ਆ ਵੀ ਕਹਿੰਦੇ ਜਿੰਨੀ ਤੇਜ਼ੀ ਦੇ ਨਾਲ AI ਟ੍ਰਾਂਜੀਸ਼ਨ ਹੋ ਰਹੀ ਆ
ਉਨੀ ਤੇਜ਼ੀ ਦੇ ਨਾਲ ਪਬਲਿਕ ਪਾਲਿਸੀ ਨਹੀਂ ਬਣ ਰਹੀ ਹੈਗੀ ਤੇ ਕਿੱਦਾਂ ਆਪਾਂ ਹਿਊਮਨ ਵਰਕ ਨੂੰ ਪ੍ਰੋਟੈਕਟ ਕਰ ਸਕਦੇ ਹੈਗੇ ਆ। ਟਾਰਗੇਟ ਟੈਕਸ ਕਿੱਦਾਂ ਕਰਨਾ ਹੈਗਾ, ਗਵਰਨੈਂਸ ਕਪੈਸਿਟੀ ਕਿੱਦਾਂ ਜਿਹੜੀ ਸੈਟਅਪ ਕਰਨੀ ਆ। ਸੋ ਇਹ ਇਸ ਐਸੇ ਦੇ ਵਿੱਚ ਉਹਨਾਂ ਨੇ ਆਪਣੀ ਚਿੰਤਾ ਜਿਹੜੀ ਆ ਉਹ ਪ੍ਰਗਟ ਕੀਤੀ ਹੈ। ਜੀ ਬਿਲਕੁਲ ਇਹ 'ਚ ਹਰਜੋਤ ਸਿੰਘ ਜੀ ਕੋਈ ਦੋ ਰਾਵਾਂ ਨਹੀਂ, ਐਵੇਂ ਨਹੀਂ ਅਗਲੇ ਨੇ 2 ਲੱਖ ਕਿੱਲਾ ਜਿਹੜਾ ਖਰੀਦ ਰੱਖਿਆ ਜੀ ਵੀ ਉਹਨੂੰ ਵੀ ਪਤਾ ਵੀ ਕੁਛ ਨਾ ਕੁਛ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਪਿਆ ਹੈਗਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਕੀ ਚੱਲ ਰਿਹਾ। ਚਲੋ AI ਰਹਿਣੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਉਹ ਰਹਿਣੀ ਆ, ਪਰ ਜਿਹੜੀ ਮੌਜੂਦਾ ਸਰਕਾਰ ਆ ਉਹ ਤਾਂ ਕਹਿ ਰਹੀ ਆ ਵੀ ਸਾਨੂੰ ਪਹਿਲਾਂ ਤੁਸੀਂ ਜਿਹੜੀ ਉਹ ਦਿਖਾਉਣੀ ਆ, ਫਿਰ ਦੇਖਾਂਗੇ ਗਾਂਹ ਜਿਹੜੀ ਉਹ ਕਿਹੜੀ ਚੀਜ਼ ਦੇਣੀ ਆ। ਇੱਥੇ ਵੀ ਇੱਦਾਂ ਫੀਲ ਹੋ ਰਿਹਾ ਹੈ, ਮਹਿਸੂਸ ਹੋ ਰਿਹਾ ਵੀ ਆਪਣੀ ਮੁਨਾਫੇਖੋਰੀ ਨੂੰ ਹੀ ਮੋਹਰੇ ਜਿਹੜਾ ਉਹ ਰੱਖਿਆ ਜਿਹੜਾ ਉਹ ਜਾ ਰਿਹਾ ਆ। ਜਿੰਨੇ ਵੀ ਇਹ ਜਿਹੜੇ AI ਦੇ ਲੀਡਰ ਆ, ਚਾਹੇ ਸੈਮ ਐਲਟਮੈਨ ਆ, ਈਲਨ ਮਸਕ ਆ, ਪੀਟਰ ਥੀਲ ਆ, ਐਂਥਰੋਪਿਕ ਵਾਲਾ ਆ, ਇਹ ਸਾਰਿਆਂ ਨੂੰ ਇਹ ਖਤਰਾ ਹੈਗਾ ਹੀ ਹੈਗਾ ਵੀ AI ਦੇ ਨਾਲ ਇਨਸਾਨਾਂ ਦੇ ਉੱਤੇ ਜਿਹੜਾ ਉਹ ਅਸਰ ਪੈਣਾ ਹੀ ਪੈਣਾ ਆ। ਸੈਮ ਐਲਟਮੈਨ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਇਹ ਤਾਂ ਪਤਾ ਹੀ ਆ ਵੀ ਇਹਨੇ ਦੁਨੀਆ ਤਬਾਹ ਕਰ ਦੇਣੀ ਆ, ਪਰ ਉਦੋਂ ਤੱਕ ਪਹੁੰਚਣ ਤੱਕ ਆਪਾਂ ਕਈ ਵਧੀਆ ਸੋਹਣੀਆਂ ਕੰਪਨੀਆਂ ਜਿਹੜੀਆਂ ਉਹ ਬਣਾਵਾਂਗੇ। ਈਲਨ ਮਸਕ ਜਿਹੜਾ ਉਹ ਕਹਿੰਦਾ ਵੀ 20% ਚਾਂਸ ਆ ਵੀ ਹਿਊਮੈਨਿਟੀ ਨੂੰ ਖਤਮ ਕਰ ਦਊਗੀ ਜਿਹੜੀ AI। ਪਰ ਇਹ ਆ ਵੀ ਹੁਣ AI ਦੇ ਉੱਤੇ ਜਿੰਨੇ ਬਿਲੀਅਨਸ ਐਂਡ ਟ੍ਰਿਲੀਅਨਸ ਆਫ ਡਾਲਰ ਸਪੈਂਡ ਹੋ ਰਹੇ ਆ, ਬਣ ਰਹੇ ਆ, ਲਾਏ ਜਾ ਰਹੇ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਇਹ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਹੀ ਆ ਵੀ ਕਿਸ ਪਾਸੇ ਵੱਲ ਨੂੰ ਜਿਹੜੀਆਂ ਜਾ ਰਹੀਆਂ। ਕਿਸੇ ਨਾ ਕਿਸੇ ਰੂਪ ਦੇ ਵਿੱਚ AI ਜਿਹੜੀ ਉਹ ਰਹਿਣੀ ਆ। ਇਹਨਾਂ ਨੂੰ ਹੁਣ ਚੇਤਾ ਜਿਹੜਾ ਉਹ ਆ ਰਿਹਾ ਆ ਤੇ ਇਹਦੇ ਉੱਤੇ ਕੋਈ ਅਜੇ ਤੱਕ ਇਹਨੂੰ ਰੈਗੂਲੇਟ ਕਰਨ ਦੇ ਲਈ ਤੇ ਇਹਦੀ ਡਿਸਪਲੇਸਮੈਂਟ ਦੀ ਕੋਈ ਵਾਧਾ ਜਿਹੜਾ ਉਹ ਚਰਚਾ ਇੰਨੀ ਜ਼ਿਆਦਾ ਚੱਲ ਨਹੀਂ ਰਹੀ ਜਿੰਨੀ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਆ। ਸੋ ਆਪਾਂ ਤਾਂ ਰਾਜਕਰਮੀਤ ਸਿੰਘ ਜੀ ਇਹੀ ਕਹਿ ਸਕਦੇ ਹਾਂ ਵੀ ਜਿੰਨੇ ਵੀ ਸਰੋਤੇ ਸੁਣਦੇ ਹਰ ਇੱਕ ਨੂੰ ਥੋੜੇ 2-2 4-4 ਖੇਤ ਜ਼ਰੂਰ ਖਰੀਦਣੇ ਚਾਹੀਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਉੱਤਮ ਖੇਤੀ ਤੇ ਘੱਟੋ ਘੱਟ ਉਹ ਚਾਹੇ ਇੱਥੇ ਖਰੀਦੋ ਚਾਹੇ ਪੰਜਾਬ 'ਚ ਖਰੀਦੋ, ਕਿਤੇ ਨਾ ਕਿਤੇ ਤੁਹਾਡੇ ਕੋਲ ਖੇਤ ਜ਼ਰੂਰ ਹੋਣੇ ਚਾਹੀਦੇ। ਬਿਲਕੁਲ। ਤੇ ਪੰਜਾਬ ਵਾਲੇ ਕੋਈ ਵੀ ਜ਼ਮੀਨ ਨਾ ਵੇਚਣ। ਹਾਲ ਉੱਥੇ ਵੀ ਇਹ ਹੋਣਾ, ਵੱਡੀਆਂ ਕਾਰਪੋਰੇਸ਼ਨਸ ਉਹ ਕੋਸ਼ਿਸ਼ ਕਰ ਰਹੀਆਂ ਬਈ ਜਿਹੜੀਆਂ ਜ਼ਮੀਨ ਖਰੀਦ ਲਈਏ ਤੇ ਬਾਕੀ ਸਾਰੇ ਜਿਹੜੇ ਜਿਨ੍ਹਾਂ ਕੋਲ 2-2 4-4 5-5 ਖੇਤ ਆ ਉਹਨਾਂ ਨੂੰ ਫਿਰ ਐਜ਼ ਏ ਲੇਬਰਲ, ਚਾਹੇ ਉਹ ਟਰੈਕਟਰ ਡਰਾਈਵਰ ਹੋਣ, ਟਰੈਕਟਰ ਚਲਾਉਣ ਲਈ, ਚਾਹੇ ਉਹਦੇ ਮਜ਼ਦੂਰੀ ਕਰਨਗੇ। ਮੁੱਖ ਦੀ ਗੱਲ ਇਹ ਆ ਜੀ, ਮੁੱਖ ਦੀ ਗੱਲ ਮਜ਼ਦੂਰੀ ਉਹਨਾਂ ਤੋਂ ਕੰਮ ਕਰਾਓ। ਜਿਹੜਾ ਖੇਤ ਆ, ਜਿਹੜੀ ਤੁਹਾਡੀ ਜ਼ਮੀਨ ਆ, ਉਹ ਤੁਹਾਨੂੰ ਸੋਵਰਨਿਟੀ, ਆਜ਼ਾਦੀ ਦਾ ਇੱਕ ਉਹ ਪ੍ਰਤੀਕ ਆ ਤੇ ਆਜ਼ਾਦੀ ਮਹਿਸੂਸ ਕਰਾਉਂਦੀ ਆ। ਸੋ ਉਹ ਚੀਜ਼ ਤੁਹਾਡੇ ਕੋਲ ਜ਼ਰੂਰ ਹੋਣੀ ਜਿਹੜੀ ਉਹ ਚਾਹੀਦੀ ਆ। ਚਲੋ ਜਿਹਦਾ ਜਿੰਨਾ ਸਰਦਾ ਪੁੱਜਦਾ ਉਸ ਹਿਸਾਬ ਦੇ ਨਾਲ, ਹਰ ਇੱਕ ਦੀ ਸਥਿਤੀ ਵੀ ਉਹ ਨਹੀਂ ਹੁੰਦੀ, ਪਰ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਹੁਣ ਪਿੱਛੇ ਜੇ ਪੰਜਾਬ ਦੇ ਵਿੱਚ ਸੋਨੇ ਖਣਿਜ ਨੂੰ ਲੈ ਕੇ ਰੌਲਾ ਰੱਪਾ ਪਾਤਾ, ਇਹ ਵੀ ਇੱਕ ਚਾਲ ਹੀ ਲੱਗਦੀ ਆ ਵੀ ਲੋਕ ਜ਼ਮੀਨ ਵੇਚ ਜਾਣ ਇਸ ਦੀ ਜਿਹੜੀ ਉਹ ਆੜ ਦੇ ਵਿੱਚ, ਤੇ ਬਾਅਦ ਚ ਕਾਰਪੋਰੇਟ ਵਾਲੇ ਜਿਹੜੇ ਉਹ ਕੰਟਰੋਲ ਕਰ ਲੈਣ। ਸਾਰੇ ਪਾਸੇ ਇਹੀ ਕੋਸ਼ਿਸ਼ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਹੋਰ ਰਹਿ ਗਈਆਂ ਜਿਹੜੀਆਂ ਖਬਰਾਂ ਆ ਉਸ ਦੇ ਬਾਬਤ ਤੁਹਾਡੇ ਨਾਲ ਜਿਹੜੀਆਂ ਉਹ ਚਰਚਾ ਜਿਹੜੀ ਉਹ ਕਰਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी ट्रैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर
408-722-7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो। इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408-272-5200 यानी 4082725200 ते दूजा नंबर 408-722-7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज। एक तो वजह करी फिर सब जी आया नु सत श्री अकाल। प्रोग्राम अपडेट में ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਖਬਰ ਵੱਲ ਚੱਲੀਏ। US ਨੇ ਜਿਹੜਾ ਈਰਾਨ ਦੇ ਉੱਤੇ ਸੈਂਕਸ਼ਨਸ ਲਾਈਆਂ ਆ, ਉਹ ਕੱਲਾ ਤੇਲ ਦੇ ਉੱਤੇ ਨਹੀਂ, ਹੁਣ ਕਹਿੰਦੇ ਵੀ ਉਹਨਾਂ ਦਾ ਗੋਲਡ, ਸ਼ਿਪਿੰਗ, ਟੈਕਨੋਲੋਜੀ, ਇਹ ਸਾਰੇ ਦੇ ਉੱਤੇ ਜਿਹੜਾ ਅਸਰ ਪੈਣ ਜਾ ਰਿਹਾ ਹੈ, ਕਿਉਂਕਿ ਜੋ ਵੀ ਮੁਲਕ ਈਰਾਨ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਬਿਜ਼ਨਸ ਕਰੂਗਾ, ਸੋ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਆਪਾਂ ਉਹਨਾਂ ਦੇ ਉੱਤੇ ਵੀ ਜਿਹੜਾ ਟੈਰਿਫ ਆ ਲਾਵਾਂਗੇ। ਸੋ ਕਾਫੀ
ਜਿਹੜੀਆਂ ਚੀਜ਼ਾਂ ਆ ਉਹਦੇ ਉੱਤੇ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ। ਤਾਂ ਹੀ ਆਪਾਂ ਜਦੋਂ ਪਹਿਲਾਂ ਖਬਰ ਕੀਤੀ ਸੀ ਵੀ ਉਹਨਾਂ ਦਾ ਜਿਹੜਾ ਰਿਆਲ ਆ ਉਹ $2 ਮਿਲੀਅਨ ਦੇ 2 ਮਿਲੀਅਨ ਦੇ ਕਰੀਬ ਇੱਕ USA ਦਾ ਹੋ ਗਿਆ ਹੈਗਾ ਆ। ਸੋ ਈਰਾਨ ਦਾ ਗੋਲਡ, ਸ਼ਿਪਿੰਗ, ਟੈਕਨੋਲੋਜੀ, ਏਵੀਏਸ਼ਨ, ਡਿਜੀਟਲ ਐਸੈਟ, ਇਹ ਸਾਰਾ ਕੁਝ ਜਿਹੜਾ ਹੁਣ ਉਹਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈਗਾ ਆ। ਸੋ ਬਹੁਤਾ ਬਿਜ਼ਨਸ ਈਰਾਨ ਵਾਲੇ ਚਾਈਨਾ ਨਾਲ ਕਰ ਰਹੇ ਆ। ਚਾਈਨਾ ਵਾਲੇ ਵਿੱਚ ਕਹਿ ਰਿਹਾ ਵੀ ਨਹੀਂ, ਅਸੀਂ ਈਰਾਨ ਦਾ ਸਾਥ ਦੇਵਾਂਗੇ, ਤੇ ਪਿੱਛੇ ਵੀ ਰਹਿ ਰਹੇ ਹੈਗੇ ਆ। ਪਰ ਓਵਰਆਲ ਇਹਦਾ ਸਾਰੇ ਕਾਸੇ ਦਾ ਅਸਰ ਆਪਣੇ ਸਾਰਿਆਂ ਤੇ ਵੀ ਪੈਣਾ ਹੈਗਾ। ਕੈਲੀਫੋਰਨੀਆ ਦੇ ਵਿੱਚ ਪੰਪ ਦੀ ਉੱਤੇ ਜਿਹੜੀਆਂ ਕੀਮਤਾਂ ਆ, ਪ੍ਰਾਈਸਿਸ ਆ, ਉਹ ਉੱਪਰ ਹੀ ਆ, ਹਜੇ ਉੱਪਰ ਨੂੰ ਜਾਊਗੀਆਂ। ਸੋ ਲੱਗਦਾ ਨਹੀਂ ਵੀ ਜਿਹੜਾ ਤੇਲ ਦੀਆਂ ਕੀਮਤਾਂ ਆ ਉਹ ਘੱਟ ਹੋਣ, ਕਿਉਂਕਿ ਜਦੋਂ ਤੱਕ ਸਟੇਟ ਆਫ ਹਾਰਮੋਜ਼ ਨਹੀਂ ਖੁੱਲਦੀ, ਹਾਲਾਂਕਿ ਈਰਾਨ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਓਮਾਨ ਵਾਲਿਆਂ ਨਾਲ ਰਲ ਕੇ ਜੋ ਆ ਈਰਾਨ ਜਿਹੜੀ ਸਟੇਟ ਆਫ ਹਾਰਮੋਜ਼ ਆ ਉਹਨੂੰ ਖੋਲਣ ਜਾ ਰਹੇ ਹੈਗੇ ਆ। ਪਰ ਬੈਂਕਸ, ਫਰੇਟ ਫਾਰਵਰਡਸ, ਕ੍ਰਿਪਟੋ ਪਲੇਟਫਾਰਮ, ਜਿਊਲਰਸ ਜਿਹੜੇ ਆ, ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਅਸਰ ਪਊਗਾ। ਬਿਲਕੁਲ। ਕੱਲ ਨਾ ਇੱਕ ਵੀਡੀਓ ਕਲਿੱਪ ਸਕਾਟ ਬੈਸੈਂਟ ਦਾ ਆ। ਉਹਨਾਂ ਨੂੰ ਪੱਤਰਕਾਰ ਪੁੱਛਦਾ ਵੀ ਤੁਸੀਂ ਜਦੋਂ ਆਪਾਂ ਡੀ-ਡੇ ਕੀਤਾ ਸੀਗਾ ਉਦੋਂ ਕਿਹੜਾ ਜਰਮਨੀ ਨੂੰ ਦੱਸ ਕੇ ਗਏ ਸੀਗੇ ਵੀ ਆ ਰਹੇ ਆ ਜੀ ਅਸੀਂ ਤੁਹਾਡੇ ਤੇ ਹਮਲਾ ਕਰਨ, ਤੇ ਕਹਿੰਦੇ ਵੀ ਤੁਸੀਂ ਈਰਾਨ ਨੂੰ ਕਿਉਂ ਦੱਸ ਰਹੇ ਆ ਵੀ ਤੁਹਾਡੇ ਤੇ ਡੀ-ਡੇ ਜਿਹੜਾ ਕਰਨ ਜਾ ਰਹੇ ਆ। ਉਹਨਾਂ ਦੇ ਮੂੰਹੋਂ ਇੱਕ ਹਿਸਾਬ ਦੇ ਨਾਲ ਕਾਈਂਡ ਆਫ ਸੱਚ ਜਿਹੜਾ ਨਿਕਲ ਗਿਆ। ਕਹਿੰਦੇ ਵੀ ਤਾਂ ਵੀ ਉਹਨਾਂ ਨੂੰ ਪਤਾ ਹੋਵੇ ਵੀ ਜੇ ਅਸੀਂ ਇਦਾਂ ਦੀਆਂ ਸੈਂਕਸ਼ਨਾਂ ਲਾਤੀਆਂ ਤਾਂ ਦੁਨੀਆ ਦੀ ਇਕਨੋਮੀ ਕੋਲੈਪਸ ਹੋ ਜਾਣੀ ਆ। ਇਹ ਉਹਨਾਂ ਦੇ ਆਪਣੇ ਮੂੰਹੋਂ ਨਿਕਲੇ ਹੋਏ ਜਿਹੜੇ ਉਹ ਬੋਲ ਆ। ਸੋ ਉਹਨਾਂ ਨੂੰ ਪਤਾ ਆ ਵੀ ਇਹਨਾਂ ਸੈਂਕਸ਼ਨ ਦੇ ਨਾਲ ਤੇ ਨਾਲ ਦੇ ਜਿਹੜੇ ਮੁਲਕਾਂ ਦੇ ਉੱਤੇ ਜਿਹੜੇ ਇਹਨਾਂ ਦੇ ਨਾਲ ਕਰਦੇ ਆ ਟ੍ਰੇਡ, ਜੇ ਉਹਨਾਂ ਉੱਤੇ ਸੈਂਕਸ਼ਨ ਲਾਈਆਂ ਤੇ ਦੁਨੀਆ ਦੀ ਇਕਨੋਮੀ ਕੋਲੈਪਸ ਹੋਣ ਦਾ ਖਤਰਾ ਆ। ਇਹ ਹੁਣ ਧਮਕੀ ਦਾ ਕੋਈ ਅਸਰ ਰਹਿ ਜਾਊਗਾ ਹਰਜੋਤ ਸਿੰਘ ਜੀ? ਜੇ ਉਹ ਆਪਣੇ ਮੂੰਹੋਂ ਆਪ ਹੀ ਮੰਨੀ ਜਾਂਦੇ ਵੀ ਇਹਨਾਂ ਨੂੰ ਵੀ ਡਰ ਆ ਵੀ ਜੇ ਅਸੀਂ ਵੀ ਸੈਂਕਸ਼ਨਾਂ ਲਾਤੀਆਂ ਤਾਂ ਇਹਦੇ ਨਾਲ ਦੁਨੀਆ ਦੀ ਇਕਨੋਮੀ ਕੋਲੈਪਸ ਹੋ ਜਾਊਗੀ। ਕੀ ਇਹ ਦੁਨੀਆ ਦੀ ਇਕਨੋਮੀ ਕੋਲੈਪਸ ਕਰਨ ਵਾਲੇ ਪਾਸੇ ਨੂੰ ਅੱਗੇ ਕਦਮ ਜਿਹੜਾ ਉਹ ਵਧਾ ਰਹੇ ਆ, ਤੇ ਨਾਲੇ ਇਦਾਂ ਦੀਆਂ ਚੀਜ਼ਾਂ ਨੂੰ ਦੱਸਦੇ ਨਾਲੇ ਕਰ ਰਹੇ ਆ, ਤੇ ਨਾਲੇ ਉਹਨਾਂ ਨੂੰ ਆਪ ਵੀ ਖਤਰਾ ਹੈ, ਉਹ ਵੀ ਦੁਨੀਆ ਨੂੰ ਦੱਸੀ ਜਾ ਰਹੇ ਆ ਵੀ ਸਾਨੂੰ ਅੰਦਰੂਨੀ ਤੌਰ ਦੇ ਉੱਤੇ ਇਸ ਚੀਜ਼ ਦਾ ਵੀ ਜਿਹੜਾ ਉਹ ਖਤਰਾ ਹੈਗਾ ਆ। ਸੋ ਇਹ ਪਲੇਬੁੱਕ ਦਾ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆ ਰਿਹਾ। ਆਰਟ ਆਫ ਡੀਲ ਆ ਕੇ ਆਰਟ ਆਫ ਸਰੈਂਡਰ ਆਏ, ਹੁਣ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਿਚੁਏਸ਼ਨ ਬਣ ਕੇ ਜਿਹੜੀ ਉੱਥੇ ਗਈ ਹੈਗੀ ਆ। ਅਗਲੀ ਜਿਹੜੀ ਜੀ ਉਹ ਕਰ ਲਿਓ, ਤੇ ਬਸੈਂਟ ਦੀ ਮੈਂ ਐਡ ਕਰਦਾ ਜਾਵਾਂ ਕਿ ਜਿਹੜੇ ਬਸੈਂਟ ਹੋਣਾ ਕੋ ਹੁਣ ਆਈਡੀਆ ਨਹੀਂ ਵੀ ਜਿਹੜੀ $40 ਟ੍ਰਿਲੀਅਨ ਦੀ ਜਿਹੜੀ ਡੈਪਟ ਹੋਈ ਆ ਉਹਨੂੰ ਕਿੱਦਾਂ ਮੈਨੇਜ ਕਰਨਾ ਹੈਗਾ। ਇਕੋਨੋਮਿਸਟ ਜਿਹੜੇ ਆ ਉਹ ਸ਼ੱਕ ਕਰ ਰਹੇ ਆ ਵੀ ਜਿਹੜੀ ਬਸੈਂਟ ਹੋਣਾ ਨੇ ਜੋ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੀ ਜਿਹੜੀ ਕਰਜ਼ਾ ਹੈ, ਅਮਰੀਕਾ ਦੇ ਸਿਰ ਦੇ ਉੱਤੇ ਡੈਪਟ ਹੈਗੀ ਆ, ਉਹ $40 ਟ੍ਰਿਲੀਅਨ ਆ, ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ। ਕਿਉਂਕਿ ਜਿਸ ਟਾਈਮ ਦੇ ਉੱਤੇ ਟਰੰਪ ਹੁਣੀ ਆਏ ਸੀ, ਸੈਕੰਡ ਐਡਮਿਨਿਸਟ੍ਰੇਸ਼ਨ, ਉਹਨਾਂ ਦਾ ਤਾਂ ਮੇਨ ਮਕਸਦ ਇਹ ਸੀ ਵੀ ਆਪਾਂ ਬਾਰਡਰ ਜਿਹੜੇ ਬੰਦ ਕਰਨੇ ਆ ਉਹ ਬਿਲਕੁਲ ਸਾਰੇ ਖੁਸ਼ ਆ ਵੀ ਵਧੀਆ ਕਰਤਾ। ਫੇਰ ਸੀ ਵੀ ਕਿਸੇ ਤਰ੍ਹਾਂ ਦੀ ਅਸੀਂ ਜੰਗ ਨਹੀਂ ਲੜਨੀ, ਵਾਰ ਨਹੀਂ ਲੜਨੀ। ਉਹ ਹੁਣ ਜੰਗ ਸ਼ੁਰੂ ਹੋ ਗਈ ਆ। ਉਦੋਂ ਬਾਅਦ ਉਹਨਾਂ ਦਾ ਇਹ ਵੀ ਸੀ ਵੀ ਅਸੀਂ ਬਾਹਰਲੇ ਮੁਲਕਾਂ 'ਚ ਜਿਹੜੇ ਪੈਸੇ ਦਿੰਨੇ ਹੈਗੇ ਆ ਉਹ ਬੰਦ ਕਰਨੇ ਆ। ਉਹ ਕੁਛ ਨਹੀਂ ਬੰਦ ਵੀ ਕੀਤੇ ਆ। ਬਹੁਤ ਸਾਰੀਆਂ ਜਿਹੜੀਆਂ ਏਡਸ ਵਗੈਰਾ ਜਿਹੜੀਆਂ ਸਪੋਰਟ ਕਰਦੇ ਸੀ, ਪਰ ਕਰਜ਼ਾ ਫੇਰ ਜਿਹੜਾ ਆ ਵੱਧ ਗਿਆ ਹੈਗਾ। ਹਾਲਾਂਕਿ ਮੈਂ ਉਹਨਾਂ ਦਾ ਇਹ ਵੀ ਸੀ ਵੀ ਮੈਂ ਇਹ ਘਟਾਊਂਗਾ ਜੋ ਡੈਪਟ ਹੈਗੀ, ਜੋ ਕਰਜ਼ਾ ਹੈਗਾ ਆ। ਪਰ ਕਹਿੰਦੇ ਵੀ ਜੋ ਬਸੈਂਟ ਹੋਣੀ ਆ, ਉਹਨਾਂ ਦੇ ਕੋਲ ਕੋਈ ਪਲਾਨ ਲੱਗ ਨਹੀਂ ਰਹੀ। ਇਹ ਮੋਸਟ ਇਕੋਨੋਮਿਸਟ ਕਹਿ ਰਹੇ ਆ ਰੋਇਟਰਸ ਦੇ ਮੁਤਾਬਕ ਵੀ ਧੜਾ ਧੜ ਜਿਹੜਾ ਕਰਜ਼ਾ ਆ USA ਦੇ ਚੜ੍ਹਦਾ ਜਾ ਰਿਹਾ ਆ, ਤੇ ਇਹਦਾ ਅਸਰ ਜਿਹੜਾ ਆ ਤੁਹਾਡੇ ਸਾਡੇ ਸਾਰਿਆਂ ਤੇ ਬਹੁਤ ਜ਼ਿਆਦਾ ਪੈਣਾ। ਪਿਛਲੇ ਦਿਨਾਂ 'ਚ ਆਪਾਂ ਖਬਰ ਵੀ ਕੀਤੀ ਸੀ ਵੀ ਇੱਕ ਜਣੇ ਤੇ ਸ਼ਾਇਦ 1,30,000 ਕੇ 35,000 ਦੇ ਕਰੀਬ ਜਿਹੜਾ ਕਰਜ਼ਾ ਅਮਰੀਕਨ ਸਿਟੀਜ਼ਨ ਦੇ 1,16,000 ਆ ਇੱਕ ਦੇ, ਹਰ ਜੇ ਚ ਨਿਆਣਾ ਵੀ ਆ, ਛੋਟਾ ਵੀ ਬਜ਼ੁਰਗ ਹੋਇਆ, ਤੇ ਟੈਕਸ ਪੇਅਰ ਤੇ 3.5 ਲੱਖ। ਸੋ ਇੰਨਾ ਕਰਜ਼ਾ ਜਿਹੜਾ ਇਸ ਟਾਈਮ ਤੇ ਐਵਰੀ ਡੇ ਵੱਧਦਾ ਹੀ ਜਿਹੜਾ ਉਹ ਜਾ ਰਿਹਾ ਹੈਗਾ ਆ। ਸੀਰੀਆ ਨੂੰ ਅੱਤਵਾਦ ਵਾਲੀ ਲਿਸਟ ਚੋਂ ਬਾਹਰ ਕੱਢ ਦਿੱਤਾ ਗਿਆ ਆ। ਕਿਸੇ ਟਾਈਮ ਦੇ ਉੱਤੇ ਦੁਨੀਆ ਦਾ ਸਭ ਤੋਂ ਲੜੀਂਦਾ ਜਿਹੜਾ ਸੀਰੀਆ ਦਾ ਮੌਜੂਦਾ ਪ੍ਰੈਜ਼ੀਡੈਂਟ ਅਹਿਮਦ ਅਲ ਸ਼ਰਾ ਉਹ ਹੁੰਦਾ ਸੀਗਾ। ਸੀਰੀਆ ਨੂੰ ਜਿਹੜਾ ਆ ਉਹ ਸਟੇਟ ਸਪਾਂਸਰਡ ਟੈਰਰ ਸਪਾਂਸਰਿੰਗ ਸਟੇਟ ਦੇ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਜਾਣਿਆ ਜਾਂਦਾ ਸੀਗਾ। ਪਰ ਕੱਲ ਇਹਨਾਂ ਨੂੰ ਸੀਰੀਆ ਨੂੰ ਇਸ ਲਿਸਟ ਦੇ ਵਿੱਚੋਂ ਅਮਰੀਕਾ ਨੇ ਕੱਢ ਦਿੱਤਾ ਆ। ਸੀਰੀਆ ਦਾ ਜਿਹੜਾ ਸਾਬਕਾ ਅੱਤਵਾਦੀ ਤੇ ਮੌਜੂਦਾ ਰਾਸ਼ਟਰਪਤੀ ਉਹ ਹੁਣ ਟਰੰਪ ਹੋਣਾ ਦੇ ਨਾਲ ਬਰਾਬਰ ਕੁਰਸੀ ਦੇ ਉੱਤੇ ਜਿਹੜਾ ਉਹ ਬੈਠਦਾ ਆ। ਇਸ ਦੇ ਨਾਲ 3 ਮੁਲਕ ਜਿਹੜੇ ਹਰਜੋਤ ਸਿੰਘ ਜੀ ਰਹਿ ਗਏ ਆ, ਕਿਊਬਾ, ਈਰਾਨ ਤੇ ਨਾਰਥ ਕੋਰੀਆ, ਜਿਨ੍ਹਾਂ ਨੂੰ ਸਟੇਟ ਸਪਾਂਸਰਸ ਆਫ ਟੈਰਰਿਜ਼ਮ ਦੀ ਬਲੈਕ ਲਿਸਟ ਦੇ ਵਿੱਚ ਅਮਰੀਕਾ ਨੇ ਅਜੇ ਤੱਕ ਰੱਖਿਆ ਆ। ਸੀਰੀਆ ਨੂੰ ਇਸ ਲਿਸਟ ਦੇ ਵਿੱਚੋਂ ਜਿਹੜਾ ਆ ਉਹ ਕੱਢ ਦਿੱਤਾ ਗਿਆ ਹੈਗਾ ਆ। ਸੋ ਇੱਕ ਜੋ
ਜੀ ਇੱਕ ਜੋ ਸੀਰੀਆ ਦੇ ਉੱਤੇ ਇਹ ਧੱਬਾ ਸੀਗਾ, ਉਹ ਇਵੈਂਚੁਅਲੀ ਜਿਹੜਾ ਇਹਨਾਂ ਦੇ ਉੱਤੋਂ ਕਹਿ ਸਕਦੇ ਹਾਂ ਵੀ ਉਹ ਲੱਥ ਗਿਆ। ਸੀਰੀਆ ਦੇ ਪ੍ਰੈਜ਼ੀਡੈਂਟ ਅਹਿਮਦ ਅਲ ਸ਼ਰਾ ਨੇ ਜਿਹੜੇ ਆ ਉਹ ਸਪੀਚ ਜਿਹੜੀ ਦਿੱਤੀ ਥੋੜੇ ਦਿਨ ਪਹਿਲਾਂ, ਉਸ ਦੇ ਵਿੱਚ ਇਹ ਦੱਸਿਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਹਿਲਾਂ ਅਨਾਊਂਸ ਕੀਤਾ ਸੀਗਾ ਜੁਲਾਈ ਦੇ ਵਿੱਚ ਵੀ ਇਹ ਰਿਮੂਵਲ ਨੂੰ ਉਹ ਅਨਾਊਂਸ ਕਰ ਰਹੇ ਆ। 1979 ਤੋਂ ਸੀਰੀਆ ਨੂੰ ਸਟੇਟ ਸਪਾਂਸਰ ਆਫ ਟੈਰਰਿਜ਼ਮ ਦੇ ਤੌਰ ਦੇ ਲਿਸਟ ਦੇ ਵਿੱਚ ਪਾਇਆ ਗਿਆ ਸੀਗਾ। 45 ਦਿਨ ਦਾ ਕਾਂਗਰੈਸ਼ਨਲ ਰਿਵਿਊ ਤੋਂ ਬਾਅਦ ਦੇ ਵਿੱਚ ਇਸ ਮੁਲਕ ਨੂੰ ਇਸ ਲਿਸਟ ਦੇ ਵਿੱਚੋਂ, ਬਲੈਕ ਲਿਸਟ ਚੋਂ ਕੱਢ ਦਿੱਤਾ ਗਿਆ ਆ। US ਟੈਰਰਿਜ਼ਮ ਡੈਜ਼ਿਗਨੇਸ਼ਨ ਜਿਹੜੀ ਉਦੋਂ ਟ੍ਰਿਗਰ ਹੁੰਦੀ ਆ। ਇਹਦੇ ਨਾਲ ਫੋਰਨ ਅਸਿਸਟੈਂਸ, ਡਿਫੈਂਸ ਐਕਸਪੋਰਟ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨ, ਟਰਾਂਸਫਰ, ਡੂਅਲ ਯੂਜ਼ ਗੁੱਡਸ, ਇਹਨਾਂ ਤੇ ਮਿਲਟਰੀ ਦੇ ਸਮਾਨ ਦੇ ਉੱਤੇ, ਪ੍ਰੋਡਕਟਸ ਦੇ ਉੱਤੇ ਇਹ ਜਿਹੜਾ ਉਹ ਰੋਕ ਲੱਗ ਜਾਂਦੀ ਆ ਜਦੋਂ ਕੋਈ ਇਸ ਲਿਸਟ ਦੇ ਵਿੱਚ ਆਉਂਦਾ ਹੈਗਾ ਆ। ਤੇ ਇਹ ਰਿਮੂਵਲ ਦੇ ਨਾਲ ਸੀਰੀਆ ਦੇ ਨਾਲ ਜਿਹੜੇ ਸੰਬੰਧ ਨੇ ਉਹਨਾਂ ਨੂੰ ਨਾਰਮਲ ਹੋਣ ਦੇ ਵਿੱਚ ਇੱਕ ਰਾਹ ਜਿਹੜਾ ਆ ਉਹ ਬਣ ਗਿਆ ਆ। ਬਸ਼ਰ ਅਲ ਅਸਾਦ ਜਿਹੜਾ 2000 ਦੇ ਵਿੱਚ ਉੱਥੇ ਦਾ ਰਾਸ਼ਟਰਪਤੀ ਬਣਿਆ ਸੀ, ਬਾਅਦ ਚ ਅਲ ਸ਼ਰਾ ਹੋਣਾ ਨੇ ਹੀ ਉੱਥੋਂ ਇਹਨੂੰ ਭਜਾਇਆ ਸੀਗਾ ਤੇ ਰਸ਼ੀਆ 'ਚ ਜਾ ਕੇ ਉਹਨੇ ਰਾਜਸੀ ਸ਼ਰਨ ਜਿਹੜੀ ਇਸ ਟਾਈਮ ਲਈ ਹੋਈ ਹੈਗੀ ਆ। ਤੇ ਇਸੇ ਦਰਮਿਆਨ ਜਿਹੜਾ ਸੀਰੀਆ ਨੂੰ ਹੁਣ ਇਸ ਲਿਸਟ ਦੇ ਵਿੱਚੋਂ ਕੱਢ ਦਿੱਤਾ ਗਿਆ ਹੈਗਾ। ਜਾਂਦੇ ਜਾਂਦੇ ਜਿਹੜੀ ਰੀਨੋ ਦੇ ਵਿੱਚ ਅੱਗ ਲੱਗੀ ਹੋਈ ਆ, ਉਹਦੇ ਤੇ ਕਾਫੀ ਜ਼ਿਆਦਾ ਕੰਟਰੋਲ ਪਾ ਲਿਆ ਗਿਆ ਹੈਗਾ, ਪਰ ਨਵਾਡਾ ਦੇ ਜਿਹੜੇ ਆਫੀਸ਼ੀਅਲਸ ਆ ਉਹ ਕਹਿੰਦੇ ਵੀ ਸਾਡੇ ਲਈ ਬਹੁਤ ਵੱਡੀ ਪ੍ਰੋਬਲਮ ਇਸ ਵੇਲੇ ਰੈਜ਼ੀਡੈਂਸ ਲਈ ਬਣੀ ਹੋਈ ਆ। ਉਹਨਾਂ ਕੋਲ ਰਹਿਣ ਲਈ ਜਗ੍ਹਾ ਨਹੀਂ। ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਸੀ। 47 ਘਰ ਸੜ ਕੇ ਸਵਾਹ ਹੋ ਚੁੱਕੇ ਹੈਗੇ। ਸਕੂਲ ਹਜੇ ਵੀ ਬੰਦ ਹੈਗੇ ਆ। ਲੋਕ ਕਹਿੰਦੇ ਕੰਪੀਟ ਕਰ ਰਹੇ ਆ ਲੌਜਿੰਗ ਲਈ, ਜਿਹੜੇ ਹੋਟਲਸ ਵਗੈਰਾ ਦੇ ਵਿੱਚ ਲੋਕਾਂ ਨੂੰ ਰੂਮ ਨਹੀਂ ਮਿਲ ਰਹੇ ਹੈਗੇ। ਸੈੱਲ ਸਰਵਿਸ ਦੇ ਤੇ ਰੋਡਸ, ਤਿੰਨ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈਗਾ। ਸੋ ਆਪਾਂ ਪਿਛਲੇ ਦਿਨਾਂ 'ਚ ਤੁਹਾਨੂੰ ਦੱਸਿਆ ਵੀ ਸੀ 2 ਦਿਨ ਵੀ ਰੀਨੋ ਗੁਰਦੁਆਰਾ ਸਾਹਿਬ ਵਾਲੇ ਸੇਵਾਦਾਰ ਸੇਵਾ ਕਰ ਰਹੇ ਹੈਗੇ ਆ। ਚਾਹੇ ਉਹ ਫਾਇਰ ਫਾਈਟਰਸ ਆ, ਉਹਨਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਹੁਣ ਬੇਘਰੇ ਵੀ ਹੋ ਗਏ ਹੈਗੇ ਆ। ਜਿਨ੍ਹਾਂ ਦੇ ਉੱਤੇ ਨਹੀਂ ਵੀ ਘਰ ਨੂੰ ਅੱਗ ਲੱਗੀ, ਉਹਨਾਂ ਦੇ ਘਰਾਂ ਨੂੰ ਵੀ ਡੈਮੇਜ ਹੋਇਆ, ਸਮੋਕ, ਹੋਰ ਕਈ ਕੁਛ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸੜਕਾਂ ਦੇ ਉੱਤੇ ਜਿਹੜੀਆਂ ਬਹੁਤ ਨੁਕਸਾਨ ਹੋਇਆ। ਤੇ ਸਭ ਤੋਂ ਵੱਡਾ ਕੀ ਆ ਵੀ 60,000 ਲੋਕਾਂ ਕੋਲ ਬਿਜਲੀ ਨਹੀਂ, ਕਿਉਂਕਿ ਬਿਜਲੀ ਦੀਆਂ ਤਾਰਾਂ ਵੀ ਸੜ ਗਈਆਂ। ਸੋ ਉਹਨਾਂ ਨੂੰ ਜਿਹੜਾ ਹੁਣ ਦੁਬਾਰਾ ਕੀ ਬਿਜਲੀ ਪਹੁੰਚਾਉਣ ਦੇ ਲਈ ਕਾਫੀ ਲੰਮਾ ਸਮਾਂ ਲੱਗੂਗਾ। ਤੇ ਉੱਤੋਂ ਗਰਮੀ ਕਿੰਨੀ ਆ, ਇਹ ਤੁਸੀਂ ਅੰਦਾਜ਼ਾ ਲਾ ਕੇ ਦੇਖੋ। ਜਿੱਦਾਂ ਅੱਜ ਕੱਲ੍ਹ ਜੇ ਆਪਾਂ ਬੇ ਏਰੀਏ ਜਾਂ ਈਵਨ ਸੈਂਟਰਲ ਵੈਲੀ 'ਚ ਰਹਿੰਦੇ ਆ ਤੇ ਉੱਥੇ 100 ਡਿਗਰੀ ਟੈਂਪਰੇਚਰ, ਤੇ ਰੀਨੋ 'ਚ ਕਿੰਨਾ ਟੈਂਪਰੇਚਰ ਹੋਊਗਾ ਜਿੱਥੇ ਅੱਗਾਂ ਲੱਗੀਆਂ ਹੈਗੀਆਂ। ਸੋ ਉਹਨਾਂ ਲੋਕਾਂ ਲਈ ਰਹਿਣ ਲਈ ਜਗ੍ਹਾ ਜਿਹੜੀ ਆ ਉਹ ਬਹੁਤ ਔਖਾ ਉੱਥੇ ਕੰਮ ਇਸ ਵੇਲੇ ਚੱਲ ਰਿਹਾ ਹੈਗਾ। ਸੋ ਤੁਸੀਂ ਇੱਕ ਵਾਰੀ ਜੇ ਕੰਟੈਕਟ ਨੰਬਰ ਵਗੈਰਾ ਦੇਣਾ, ਕਿਉਂਕਿ ਸਾਨੂੰ ਬਹੁਤ ਸਾਰੇ ਆਪਣੇ ਸਰੋਤਿਆਂ ਨੇ ਕਾਲਾਂ ਵੀ ਕੀਤੀਆਂ ਸੀਗੀਆਂ ਵੀ ਅਸੀਂ ਰੀਨੋ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਜਿਹੜੇ ਸੇਵਾਦਾਰਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੈਗੇ ਆ, ਤੇ ਕਿਸੇ ਤਰ੍ਹਾਂ ਦੀ ਉਹਨਾਂ ਨੇ ਹੈਲਪ ਕਰਨੀ ਹੈਗੀ ਆ, ਤੇ ਆਪਾਂ ਉਹਨਾਂ ਦਾ ਡਾਇਰੈਕਟ ਨੰਬਰ ਦੇ ਦਿੰਦੇ ਆ ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲਿਓ ਜੀ। ਆਪਣੇ ਪੁਰਾਣੇ ਲਿਸਨਰ ਸਨੀ ਗਰੇਵਾਲ ਹੋਣਾ ਨੇ ਵੀ ਜਿਹੜਾ ਉਹ ਪੁੱਛਿਆ ਸੀਗਾ, ਕਹਿੰਦੇ ਪੁੱਛ ਰਹੇ ਸੀਗੇ ਵੀ ਫਰੈਜ਼ਨੋ ਦੀ ਸੰਗਤ ਵੀ ਕੁਝ ਕਰ ਰਹੀ ਆ ਉੱਥੋਂ ਰੀਨੋ ਵਾਲੇ ਲੋਕਾਂ ਦੇ ਲਈ ਕਿ ਨਹੀਂ। ਤੇ ਸੋ ਜਿਹੜੇ ਆ ਵੀ ਜੇ ਆਪਣੀ ਕਮਿਊਨਿਟੀ ਇਸ ਦੇ ਵਿੱਚ, ਚਾਹੇ ਉਹ ਫਰੈਜ਼ਨੋ ਦੀ ਆ, ਚਾਹੇ ਹੋਰ ਕੈਲੀਫੋਰਨੀਆ ਦੇ ਕਿਸੇ ਇਲਾਕੇ ਦੀ ਆ, ਜਾਂ ਮੁਲਕ ਦੇ ਵੀ ਕਿਸੇ ਵੀ ਹੋਰ ਇਲਾਕੇ ਦੀ ਆ, ਜੇ ਉਹ ਮਦਦ ਕਰਨਾ ਚਾਹੁੰਦੇ ਆ ਤਾਂ ਤੁਸੀਂ ਜਿਹੜਾ ਉੱਥੋਂ ਦੇ ਸੇਵਾਦਾਰਾਂ ਨਾਲ ਕੰਟੈਕਟ ਕਰ ਸਕਦੇ ਆ। ਮੈਂ ਸਤਨਾਮ ਸਿੰਘ ਹੋਣਾ ਦਾ ਨੰਬਰ ਜਿਹੜਾ ਆ ਉਹ ਸ਼ੇਅਰ ਕਰ ਦਿੰਦਾ, ਜਿਹੜੇ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਉਂਦੇ ਨੇ। 530 318 2288 5303182288 530 318 2288। ਸਤਨਾਮ ਸਿੰਘ ਹੁਣੀ ਰੀਨੋ ਗੁਰਦੁਆਰਾ ਸਾਹਿਬ ਦੇ ਨਾਲ ਉੱਥੇ ਸੇਵਾਦਾਰਾਂ ਦੇ ਵਿੱਚੋਂ ਇੱਕ ਨੇ। ਸੋ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲਓ ਜੇ ਕੋਈ ਉੱਥੇ ਇਹਨਾਂ ਅੱਗਾਂ ਦੇ ਲਈ ਮਦਦ ਘੱਲਣੀ ਜਿਹੜੀ ਉਹ ਚਾਹੁੰਦੇ ਹੈਗੇ ਆ ਤਾਂ। ਜੀ। ਤੇ ਆਪਾਂ ਸਰੋਤਿਆਂ ਤੋਂ ਲੈਣੇ ਇਜਾਜ਼ਤ, ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਮੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।